ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਏਐਮ ਐਫਐਮ ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਯੂਟਿਊਬ ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 1 ਮਾਰਚ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਤੇ ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਉਹਨਾਂ ਤੋਂ ਸਵਾਲ ਪੁੱਛਣਾ, ਤਾਂ ਉਹਨਾਂ ਦਾ ਨੰਬਰ ਹੈ 415 909 0503। ਜੀ ਕੇ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੈਂਡਨ ਕੰਜ਼ੀਰ ਐਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਬਜਟ ਸੈਸ਼ਨ ਤੋਂ। 22 ਦਿਨਾਂ ਦਾ ਬਜਟ ਸੈਸ਼ਨ ਹੈ ਜਿਹੜਾ ਉਹ ਫਾਈਨਲ ਹੋ ਗਿਆ ਜੀ। ਜੀ ਪ੍ਰਵੀਨ ਜੀ, ਵੈਸੇ ਤੇ ਕਾਫੀ ਐਤਕੀ ਕਹਿ ਲੋ ਹਾਂਜੀ ਕਿ ਜਦੋਜਹਿਦ ਤੋਂ ਬਾਅਦ ਬਜਟ ਇਜਲਾਸ ਫਾਈਨਲ ਹੋਇਆ ਕਿ ਬਜਟ ਇਜਲਾਸ ਦਾ ਪ੍ਰੋਗਰਾਮ ਆ ਗਿਆ, ਕਿਉਂਕਿ ਇਹ ਅੱਜ ਫਾਈਨਲ ਜੀ ਜੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਉਸ ਤੋਂ ਬਾਅਦ ਵੈਸੇ ਰਿਕਾਰਡ ਨਵੇਂ ਤੋਂ ਨਵੇਂ ਬਣ ਰਹੇ ਨੇ ਨਵੀਂ ਸਰਕਾਰ ਦੇ ਵਿੱਚ। ਜੀ ਦੇਖੋ, ਜਦੋਂ ਪ੍ਰੋਗਰਾਮ ਆ ਗਿਆ ਤੇ ਆਪਾਂ ਉਹਦੇ ਇੱਕ ਥੋੜੀ ਜਿਹੀ ਝਾਕ ਵੀ ਜੀ, ਫਿਰ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਕਿ 3 ਮਾਰਚ ਤੋਂ। ਪਰ ਕਮਾਲ ਦੀ ਗੱਲ ਹੈ ਜੀ ਥੋੜੀ ਕਿ ਮਾਰਚ ਨੂੰ ਬਜਟ ਫਿਕਸ ਹੋ ਗਏ। ਜੀ ਜੀ ਭਗਵੰਤ ਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਰਹੇ ਨੇ ਦਿੱਲੀ ਜਾ ਕੇ ਉਚੇਚੇ ਤੌਰ ਤੇ। ਠੀਕ ਹੈ। ਤੇ ਉਸ ਤੋਂ ਪਹਿਲਾਂ ਅੱਜ ਰਾਜਪਾਲ ਮਿਲ ਕੇ ਨਿਕਲੇ ਨੇ ਉੱਥੋਂ। ਜੀ ਇਹ ਆਪਸ ਦੇ ਵਿੱਚ ਚੀਜ਼ਾਂ ਨੂੰ ਥੋੜਾ ਜਿਹਾ ਹੁਣ ਮੇਲ ਕੇ ਵੇਖੋ ਕਿ ਬਜਟ ਤੋਂ ਐਨ ਕੁਝ ਘੰਟੇ ਪਹਿਲਾਂ ਚੀਫ ਮਿਨਿਸਟਰ ਜਿਹੜੇ ਕਿ ਦਿੱਲੀ ਤੋਂ ਕੁਝ ਦਿਨ ਪਹਿਲਾਂ ਹੀ ਆਏ ਸਨ, ਜਾਂ ਕਹਿ ਲਈਏ ਕਿ ਕੁਝ ਘੰਟੇ ਪਹਿਲਾਂ ਹੀ ਆਏ ਸਨ, ਵਾਪਸ ਜਾ ਰਹੇ ਨੇ। ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਿਗਾਹ ਇੱਧਰ ਰੱਖਿਓ, ਖਬਰ ਵੱਡੀ ਮਿਲ ਸਕਦੀ ਹੈ। ਕੋਈ ਜੀ ਕੁਛ ਨਾ ਕੁਛ ਮਤਲਬ ਕਿ ਹੋ ਸਕਦਾ ਹੈ। ਸੋ ਕੁਛ ਵੀ ਹੈ ਤਾਂ ਇਹ ਹੁਣ ਕਿਆਫਾ ਜਿਹੜਾ ਉਹ ਲਾਇਆ ਜਾ ਸਕਦਾ ਕਿ ਕੋਈ ਨਾ ਕੋਈ ਤਾਂ ਵੱਡੀ ਗੱਲ ਹੋ ਰਹੀ ਹੈ, ਭਾਵੇਂ ਹੁਣ ਚਾਹੇ ਉਹ ਇਸ ਮਸਲੇ ਤੇ ਆ, ਭਾਵੇਂ ਚਾਹੇ ਉਹ ਲਾਅ ਐਂਡ ਆਰਡਰ ਦੇ ਮਸਲੇ ਤੇ ਆ। ਇੱਕ ਤੇ ਇਹ ਹੋਇਆ ਨਾ ਜਿਹੜਾ ਇਹਨਾਂ ਦਾ ਆਪਸ ਚ ਕਨਫਲਿਕਟ ਚੱਲਦਾ ਹੈ, ਇੱਕ ਲਾਅ ਐਂਡ ਆਰਡਰ ਦਾ। ਹੁਣ ਦੋਵਾਂ ਚੋਂ ਕਿਹੜੀ ਹੈ ਪਤਾ ਨਹੀਂ, ਪਰ ਥੋੜੇ ਥੋੜੇ ਸੰਕੇਤ ਮਿਲ ਜਾਣਗੇ। ਖੈਰ, ਬਜਟ ਦੀ ਤਰੀਕ ਤੋਂ ਮੈਨੂੰ ਯਾਦ ਆ ਗਿਆ, ਹੁਣ 3 ਮਾਰਚ ਤੋਂ ਇਹ ਬਜਟ ਸਟਾਰਟ ਹੋਏਗਾ, 24 ਤਰੀਕ ਤੱਕ ਚੱਲੇਗਾ ਜੀ। ਪਰ ਗੱਲ ਇਹ ਹੈ ਕਿ ਇਹ 22 ਦਿਨ ਹੈ ਵਾਸਤਵ ਦੇ ਵਿੱਚ ਜਿਹੜਾ ਫਾਈਨਲ ਪ੍ਰੋਗਰਾਮ ਹੋਇਆ। ਚਲੋ ਉਹਦੇ ਤੇ ਇੱਕ ਨਿਗਾਹ ਮਾਰਦੇ ਆ। ਮਤਲਬ ਕਿ 3 ਮਾਰਚ ਨੂੰ ਜੀ ਇਹ ਪ੍ਰੋਗਰਾਮ ਸਟਾਰਟ ਹੋਏਗਾ। ਚਲੋ ਠੀਕ ਹੈ ਜੀ, ਕਿੰਨੇ ਵਜੇ ਸਟਾਰਟ ਹੋਏਗਾ? ਇਹ ਬਜਟ ਦੇ ਪਹਿਲੇ ਦਿਨ ਸਵੇਰੇ 10 ਵਜੇ ਰਾਜਪਾਲ ਦਾ ਭਾਸ਼ਣ ਹੋਏਗਾ। ਫਿਰ ਉਸ ਤੋਂ ਬਾਅਦ ਦੁਪਹਿਰ 2 ਵਜੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ। 4 ਤੇ 5 ਮਾਰਚ ਨੂੰ ਛੁੱਟੀ ਹੋਏਗੀ। ਇਹ 3 ਦਾ ਪ੍ਰੋਗਰਾਮ ਹੋ ਗਿਆ, 4 ਤੇ 5 ਨੂੰ ਛੁੱਟੀ ਆ ਗਈ। ਸੋਮਵਾਰ 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਦਾ ਜਿਹੜਾ ਧੰਨਵਾਦੀ ਮਤਾ ਹੁੰਦਾ ਉਹ ਪੇਸ਼ ਕੀਤਾ ਜਾਏਗਾ। ਕੈਗ ਦੀ ਰਿਪੋਰਟ 7 ਮਾਰਚ ਨੂੰ ਜਾਰੀ ਕੀਤੀ ਜਾਵੇਗੀ, ਜੋ ਕਿ 2021 ਵਾਸਤੇ ਹੋਏਗੀ। ਪੂਰਕ ਮੰਗ ਤੇ ਬਿੱਲ ਉਸੇ ਦਿਨ ਹੀ ਪੇਸ਼ ਕਰ ਦਿੱਤੇ ਜਾਣਗੇ ਤੇ 8 ਮਾਰਚ ਨੂੰ ਛੁੱਟੀ ਹੋਏਗੀ। 9 ਮਾਰਚ ਨੂੰ ਗੈਰ ਸਰਕਾਰੀ ਕੰਮ ਹੋਏਗਾ। ਪੰਜਾਬ ਦਾ ਫਿਰ ਜਿਹੜਾ ਸਾਲ 2023-24 ਦਾ ਬਜਟ ਆ, ਇਹ ਸ਼ੁੱਕਰਵਾਰ 10 ਮਾਰਚ ਨੂੰ ਸਵੇਰੇ 10 ਵਜੇ ਪੇਸ਼ ਕੀਤਾ ਜਾਵੇਗਾ। ਉਸੇ ਦਿਨ ਹੀ 2 ਵਜੇ ਬਜਟ ਅਨੁਮਾਨ ਤੇ ਬਹਿਸ ਸ਼ੁਰੂ ਹੋਏਗੀ। ਫਿਰ ਅਨੁਮਾਨਾਂ ਤੇ ਬਹਿਸ ਸ਼ਨੀਵਾਰ 11 ਮਾਰਚ ਨੂੰ ਵੀ ਜਾਰੀ ਰਹੇਗੀ ਤੇ ਇਸੇ ਦਿਨ 11 ਮਾਰਚ ਨੂੰ ਬਜਟ ਪ੍ਰਸਤਾਵਾਂ ਤੇ ਬਹਿਸ ਅਤੇ ਵੋਟਿੰਗ ਹੋਏਗੀ। ਮਤਲਬ ਕਿ ਸਾਰਾ ਜਿਹੜਾ ਕੰਡਾ ਨਿਕਲ ਜਾਏਗਾ ਬਜਟ ਵਾਲਾ ਇਸੇ ਦੇ ਉੱਤੇ।
ਤਾਂ ਫਿਰ 12 ਮਾਰਚ ਐਤਵਾਰ ਛੁੱਟੀ, ਇਸ ਤੋਂ ਬਾਅਦ 13 ਤੇ 17 ਮਾਰਚ ਤੱਕ ਵਿਧਾਨ ਸਭਾ 'ਚ ਕੋਈ ਕੰਮਕਾਜ ਨਹੀਂ, ਯਾਨੀ ਆਫ ਡੇ ਰਹੇਗਾ। 18 ਤੇ 19 ਮਾਰਚ ਨੂੰ ਛੁੱਟੀ ਰਹੇਗੀ। 20 ਤੇ 21 ਮਾਰਚ ਨੂੰ ਵਿਧਾਨ ਸਭਾ ਵਿੱਚ ਕੋਈ ਕੰਮਕਾਜ ਨਹੀਂ ਹੋਏਗਾ। 22 ਮਾਰਚ ਨੂੰ ਗੈਰ ਸਰਕਾਰੀ ਕੰਮ ਹੋਣਗੇ। 23 ਮਾਰਚ ਨੂੰ ਫਿਰ ਛੁੱਟੀ ਹੋਵੇਗੀ। 24 ਮਾਰਚ ਨੂੰ ਬਜਟ ਸੈਸ਼ਨ ਦੇ ਆਖਰੀ ਦਿਨ ਵਿਧਾਨ ਸਭਾ ਦਾ ਕੰਮਕਾਜ ਹੋਵੇਗਾ ਤੇ ਸੈਸ਼ਨ ਨੂੰ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਕਰ ਦਿੱਤਾ ਜਾਏਗਾ। ਜੀ ਛੁੱਟੀਆਂ 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 ਛੁੱਟੀਆਂ, ਉਹ ਐਵੇਂ ਹੀ ਭੰਬਲ ਭੂਸਾ ਹੈ ਕਿ ਦੇਖੋ ਜੀ, ਇਹ ਬਜਟ ਸੈਸ਼ਨ ਚੱਲ ਰਿਹਾ ਵਾ ਕਿੰਨੇ ਦਿਨਾਂ ਦਾ ਜੀ, 3 ਤੋਂ 24 ਤੱਕ, ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ 21-22 ਦਿਨ। ਸਵਾ 22 ਦਿਨ ਇੰਨੀਆਂ ਛੁੱਟੀਆਂ ਵਿੱਚੋਂ ਕੱਢ ਦਿਓਗੇ ਤੇ ਮੇਰੇ ਖਿਆਲ ਦੇ ਨਾਲ ਇਹ ਤੇ ਰਹਿ ਜਾਏਗਾ ਸਿਰਫ 8 ਦਿਨ ਜੀ। 14 ਦੇ ਵਿੱਚ ਛੁੱਟੀਆਂ ਨੇ, ਆਫ ਡੇ ਆ ਜੀ। ਤਾਂ ਗੱਲ ਇਹ ਹੈ ਕਿ ਹੁਣ ਦੇਖੋ, ਉਹੀ ਤਾਂ ਚੱਕਰ ਹੈ ਕਿ ਮਾਰਚ ਦੇ ਵਿੱਚ ਚਲੋ ਇੱਕ ਤੇ ਇਹ ਹੈ ਕਿ G20 ਦੀਆਂ ਮੀਟਿੰਗਾਂ ਹੈਗੀਆਂ ਨੇ ਅੰਮ੍ਰਿਤਸਰ ਦੇ ਵਿੱਚ, ਉਹ ਆਪਾਂ ਨੂੰ ਸਭਨਾਂ ਨੂੰ ਪਤਾ ਹੈ, ਉਹ ਛੁੱਟੀਆਂ ਤੇ ਠੀਕ ਹੈ, ਪਰ ਬਹੁਤ ਛੋਟਾ ਹੈ, ਸੰਖੇਪ ਹੈ ਸੈਸ਼ਨ, ਫਿਰ ਵੀ ਸੰਖੇਪ ਹੈ। 8 ਦਿਨ ਦਾ, ਉਹਦੇ ਵਿੱਚ ਪਹਿਲਾ ਦਿਨ ਤਾਂ ਆਪਾਂ ਗਿਣੋ ਹੀ ਨਾ ਜੀ, ਤੇ ਵਿੱਚ ਬਜਟ ਵਾਲੇ ਦਿਨ ਵੀ ਆਪਾਂ ਦੇਖੀਏ ਤਾਂ ਕੋਈ ਖਾਸ ਗੱਲਬਾਤ ਨਹੀਂ, ਉਸ ਤੋਂ ਬਾਅਦ ਬਹਿਸ ਹੋਣੀ ਹੈ। ਮਤਲਬ ਕਿ ਬਹੁਤ ਕਾਲੀ ਕਾਲੀ 'ਚ ਸਾਰਾ ਕੁਝ ਨਿਬੇੜਿਆ ਜਾ ਰਿਹਾ। ਹੁਣ ਵੇਖਣ 'ਚ ਇਹ ਲੱਗਦਾ ਕਿ ਸਾਰਾ ਮਹੀਨਾ ਹੀ ਬਜਟ ਸੈਸ਼ਨ ਚੱਲੇਗਾ, ਪਰ ਜੇ ਕੰਮਕਾਰੀ ਵਾਲੇ ਦਿਨ ਦੇਖੀਏ ਉਹ ਤੇ ਬਿਲਕੁਲ ਥੋੜੇ ਬਣਦੇ ਨੇ। ਸੋ ਖੁੱਲਾ ਚਾਹੀਦਾ ਸੀਗਾ, ਬਜਟ ਸੈਸ਼ਨ ਖੁੱਲਾ ਚਾਹੀਦਾ ਸੀਗਾ। ਉਹ ਕਹਿੰਦੇ ਨੇ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ ਜੀ। ਬਈ ਇਹਨਾਂ ਤੁਸੀਂ ਝਗੜਾ ਵੀ ਕੀਤਾ, ਇੰਨਾ ਰੌਲਾ ਵੀ ਪਾਇਆ, ਤੇ ਉਹਦੇ ਬਾਅਦ ਬਜਟ ਸੈਸ਼ਨ ਫਿਰ ਬੜਾ ਤੁਸੀਂ ਸੁੰਗੜਾ ਕੇ ਕੀਤਾ। ਗੱਲ ਬਣਦੀ ਨਹੀਂ ਹੈ ਇਹ, ਕਿਉਂਕਿ ਤੁਸੀਂ ਤਾਂ ਮੰਗ ਬਹੁਤ ਵੱਡੇ ਵੱਡੇ ਸੈਸ਼ਨਾਂ ਦੀ ਖੁਦ ਕਰਦੇ ਰਹੇ ਜੇ ਜਦੋਂ ਆਪੋਜੀਸ਼ਨ 'ਚ ਹੁੰਦੇ ਸੀਗੇ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਬਿਆਨ ਦੀ, ਜਿਹੜੇ ਕਿ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਨੇ ਟਿੱਪਣੀ ਕੀਤੀ ਹੈ ਜਾਂ ਕਹਿ ਲਓ ਬਿਆਨ ਦਿੱਤਾ ਹੈ ਕਿ ਜਿਹੜੇ ਬੇਅਦਬੀ ਦੇ ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਗਈ ਹੈ, ਇਹ ਸਰਕਾਰ ਦੀ ਨਾਕਾਮੀ ਹੈ ਜੀ। ਹਾਂਜੀ, ਉਹਨਾਂ ਨੇ ਇਸ ਚੀਜ਼ ਨੂੰ ਪੰਜਾਬ ਸਰਕਾਰ ਦੇ ਮੱਥੇ ਦਾ ਕਲੰਕ ਦੱਸਿਆ ਹੈ ਜੀ। ਸਰਕਾਰ ਦੀ ਉਹਨਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਗੰਭੀਰਤਾ ਦੀ ਅਸਲੀਅਤ ਦਾ ਪਤਾ ਇਸ ਤੋਂ ਲੱਗਦਾ। ਠੀਕ ਹੈ। ਹੁਣ ਗੱਲ ਇਹ ਹੈ ਕਿ ਦੇਖੋ, ਇਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਅੱਗੇ ਕਹੀ ਹੈ। ਅਸਲੀ ਗੱਲ ਤਾਂ ਉਹ ਕਹਿੰਦੇ ਕਿ 8 ਸਾਲ ਦੇ ਲੰਬੇ ਅਰਸੇ ਬਾਅਦ ਇਸ ਕੇਸ ਸੰਬੰਧੀ ਚਲਾਨ ਪੇਸ਼ ਹੋਇਆ ਸੀ, ਜਿਸ 'ਚ ਡੇਰਾ ਪ੍ਰੇਮੀਆਂ ਦੇ ਨਾਲ ਸੌਦਾ ਸਾਧ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਿੱਖ ਭਾਵਨਾ ਨਾਲ ਜੁੜੇ ਇਸ ਸੰਵੇਦਨਸ਼ੀਲ ਮਾਮਲੇ ਪ੍ਰਤੀ ਮੌਜੂਦਾ ਪੰਜਾਬ ਸਰਕਾਰ ਨੇ ਕੇਸ ਦੀ ਮਜ਼ਬੂਤ ਪੈਰਵਾਈ ਨਹੀਂ ਕੀਤੀ ਜੀ। ਪੰਜਾਬ ਦੀ ਕਾਂਗਰਸ ਸਰਕਾਰ ਵੀ ਇਸ ਤੋਂ ਪਹਿਲਾਂ ਬੇਅਦਬੀ ਮਾਮਲਿਆਂ ਤੇ ਸਿਆਸਤ ਹੀ ਕਰਦੀ ਰਹੀ, ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਿੱਖਾਂ ਲਈ ਇਸ ਬੇਹੱਦ ਸੰਜੀਦਾ ਮਾਮਲੇ ਤੇ ਕੇਵਲ ਸਮਾਂ ਟਪਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਹਰ ਹਾਲ ਵਿੱਚ ਇਸ ਮਾਮਲੇ ਤੇ ਆਪਣਾ ਮਜ਼ਬੂਤ ਪੱਖ ਰੱਖਦੀ, ਪਰ ਸਰਕਾਰ ਦੀ ਨਾਕਾਮੀ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ। ਦੇਖੋ, ਇਹ ਤੈਅ ਸੀ ਕਿ ਇਸ ਮਾਮਲੇ ਤੇ ਰਾਜਨੀਤਿਕ ਹਲਚਲ ਤੇ ਹੋਏਗੀ ਜੀ। ਇਹ ਹੁਣ SGPC ਦੇ ਜਿਹੜੇ ਪ੍ਰਧਾਨ ਬੋਲ ਰਹੇ ਨੇ, ਪਹਿਲੀ ਗੱਲ ਤੇ ਇਹ ਆ ਕਿ ਜੇ ਇਹਨਾਂ ਨੂੰ ਚੰਡੀਗੜ੍ਹ ਦੀ ਕੋਰਟ ਤੇ ਹੁਣ ਬੇਇਤਬਾਰੀ ਹੈ, ਹਾਂਜੀ, ਤੇ ਪੰਜਾਬ ਦੀ ਕੋਰਟ ਤੇ ਕੀ ਇਹਨਾਂ ਨੂੰ ਇਤਬਾਰ ਹੈ? ਕਿਉਂਕਿ ਇਹਨਾਂ ਦੇ ਆਪਣੇ ਤਰਜਮਾਨ ਤੇ ਜਦੋਂ ਇਹਨਾਂ ਦਾ ਹਰਿਆਣਾ ਵਾਲਾ ਕੇਸ ਉਲਟ ਗਿਆ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀਆਂ ਅਦਾਲਤਾਂ ਨੇ ਉਹਨਾਂ ਤੇ ਸਾਨੂੰ ਯਕੀਨ ਹੀ ਨਹੀਂ ਰਿਹਾ ਕਿਉਂਕਿ ਇਹ ਸਿੱਖ ਵਿਰੋਧੀ ਨੇ ਜੀ। ਹੁਣ ਤੁਸੀਂ ਆਪੇ ਹੀ ਕਹਿ ਰਹੇ ਹੋ ਕਿ ਨਹੀਂ, ਪੰਜਾਬ ਦੀਆਂ ਅਦਾਲਤਾਂ ਠੀਕ ਸੀਗੀਆਂ, ਪੰਜਾਬ ਦੀਆਂ ਅਦਾਲਤਾਂ 'ਚ ਮਤਲਬ ਕਿ ਮਾਮਲਾ ਚੱਲਣਾ ਚਾਹੀਦਾ ਸੀਗਾ। ਦੇਖੋ, ਇਹ ਸਾਰਿਆਂ ਦੇ ਅਧਿਕਾਰ ਨੇ, ਸਮਝਣਾ ਪਵੇਗਾ। ਹਰੇਕ ਬੰਦਾ ਅਧਿਕਾਰ ਦੀ ਵਰਤੋਂ ਕਰਦਾ ਹੈ। ਹਾਂ, ਇਹ ਠੀਕ ਹੈ ਕਿ ਸਰਕਾਰ ਨੇ ਘਿਰਨਾ ਹੀ ਕਰਨਾ ਸੀਗਾ, ਤੁਸੀਂ ਘਿਰਨਾ ਹੀ ਸੀਗਾ ਕਿ ਬਈ ਤੁਸੀਂ ਪੈਰਵਾਈ ਮਜ਼ਬੂਤ ਢੰਗ ਨਾਲ ਨਹੀਂ ਕੀਤੀ। ਪਰ ਸਭ ਤੋਂ ਵੱਡੀ ਗੱਲ ਤੇ ਇਹੋ ਹੈ ਨਾ ਪ੍ਰਵੀਨ ਜੀ, ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ, ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਦੇਖੋ ਜੀ, ਇਹਦੇ 'ਚ ਡੇਰਾ ਪ੍ਰੇਮੀ ਤੇ ਪਲੱਸ ਡੇਰਾ ਮੁਖੀ ਇਹ ਨਾਮਜ਼ਦ ਹੋਇਆ। ਉਹ ਕਹਿ ਕੀ ਰਹੇ, ਸਮਝਾ ਕੀ ਰਹੇ ਤੁਹਾਨੂੰ? ਉਹ ਕਹਿ ਰਹੇ ਕਿ ਬਾਦਲਾਂ ਨੂੰ ਕਲੀਨ ਚਿੱਟ ਜੇ, ਜੋ ਉਹ ਗੱਲ ਕਹਿਣਾ ਚਾਹੁੰਦੇ ਆ। ਮਤਲਬ ਕਈ ਗੱਲਾਂ ਚੁੱਪ ਰਹਿ ਕੇ ਕੀਤੀਆਂ ਜਾਂਦੀਆਂ ਨੇ, ਤਾਂ ਉਹ
ਇਹ ਗੱਲ ਕਹਿ ਰਹੇ ਆ ਕਿ ਵੇਖੋ ਇਹ ਹੁਣ ਨਾਮਜ਼ਦ ਹੋਏ ਸੀਗੇ ਤਾਂ ਕੇਸ ਜਿਹੜਾ ਹੈ ਉਹ ਪਤਾ ਨਹੀਂ ਢਿੱਲੀ ਪੈਰਵਾਈ ਕਰਕੇ ਜਾਂ ਰਲ ਮਿਲ ਕੇ ਇਥੋਂ ਸ਼ਿਫਟ ਹੋ ਗਿਆ, ਇਥੋਂ ਟ੍ਰਾਂਸਫਰ ਹੋ ਗਿਆ। ਪਰ ਜਿਹੜੀ ਗੱਲ ਉਹ ਦੁਹਰਾ ਕੇ ਇਹਦੇ ਵਿੱਚੋਂ ਕੱਢਣੀ ਚਾਹੁੰਦੇ ਆ, ਸਮਝਾਉਣੀ ਚਾਹੁੰਦੇ, ਉਹ ਇਹੋ ਆ ਕਿ ਇਹ ਬੰਦੇ ਨਾਮਜ਼ਦ ਹੋਏ ਨੇ ਤਦ ਕਰਕੇ ਐਸਾ ਹੋਇਆ। ਤਾਂ ਖੈਰ ਉਹਨਾਂ ਦੇ ਸਮਝਾਉਣ ਦੇ ਢੰਗ ਦੇ ਵਿੱਚ ਹੋ ਸਕਦਾ ਕਿ ਖਾਸ ਕੋਈ ਹੋਵੇ ਵੰਨਗੀ, ਕੋਈ ਨਾ ਕੋਈ ਆਪਾਂ ਨੂੰ ਲੁਕਵੀਂ ਵੀ ਵੇਖਣ ਨੂੰ ਮਿਲੇ, ਪਰ ਸੰਕੇਤਕ ਤੌਰ ਤੇ ਤਾਂ ਚੀਜ਼ਾਂ ਜਿਹੜੀਆਂ ਕੁਛ ਨਾ ਕੁਛ ਦਰਸਾ ਹੀ ਜਾਂਦੀਆਂ ਨੇ। ਖੈਰ ਇੱਧਰ ਨਵਜੋਤ ਸਿੰਘ ਸਿੱਧੂ ਦੀ ਟੀਮ ਵੀ ਬਹਿਬਲ ਇਨਸਾਫ ਮੋਰਚੇ 'ਚ ਪਹੁੰਚ ਗਈ ਆ। ਮੈਂ ਤੁਹਾਨੂੰ ਕਿਹਾ ਕਿ ਰਾਜਨੀਤੀ ਇਸ ਮੁੱਦੇ ਤੇ ਹੋਣੀ ਆ। ਇਹ ਉਹਨਾਂ ਨੂੰ ਕਹਿ ਰਹੇ ਨੇ, ਪ੍ਰਧਾਨ ਸਾਹਿਬ ਉਹਨਾਂ ਨੂੰ ਕਹਿ ਰਹੇ ਆ ਕਿ ਕਾਂਗਰਸ ਨੇ ਰਾਜਨੀਤੀ ਕੀਤੀ, ਆਮ ਆਦਮੀ ਪਾਰਟੀ ਵੀ ਉਸੇ ਰਾਹ ਚੱਲ ਪਈ ਆ, ਪਰ ਰਾਜਨੀਤੀ ਤਾਂ ਹੋ ਰਹੀ ਆ ਇਸ ਮਾਮਲੇ 'ਚ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਹੁਣ ਨਵਜੋਤ ਸਿੰਘ ਸਿੱਧੂ ਦੀ ਟੀਮ ਦੇ ਵਿੱਚ ਵੀ ਆਪਾਂ ਜਿਹੜੇ ਦੇਖੇ ਨੇ ਮਾਨ ਸ਼ਾਹੀਆ ਸਾਹਿਬ ਵਗੈਰਾ ਇਹਨਾਂ ਦੇ ਜਿਹੜੇ ਨੇਤਾ ਉਹ ਉੱਥੇ ਪਹੁੰਚੇ ਨੇ ਜੀ। ਤਾਂ ਮਤਲਬ ਕਿ ਸਿਆਸਤ ਤੇ ਇਸ ਮਾਮਲੇ ਦੇ ਵਿੱਚ ਐਕਟਿਵ ਹੋਈ ਹੈ। ਚਲੋ ਹੁਣ ਦੇਖਦੇ ਆ ਕਿ ਕੀ ਬਣਦਾ, ਪਰ ਮਸਲਾ ਤੇ ਜਿਹੜਾ ਹੈ ਉਹ ਇਹੋ ਹੈ ਕਿ ਨਿਆਂ ਮਿਲੇਗਾ ਕਿ ਨਹੀਂ ਮਿਲੇਗਾ। ਪਰ ਸਭ ਤੋਂ ਵੱਡੀ ਗੱਲ ਹੈ ਪ੍ਰਵੀਨ ਜੀ, ਜੇ ਸਜ਼ਾ ਹੋ ਵੀ ਜਾਂਦੀ ਹੈ, ਫਰਜ਼ ਕਰੋ ਜੇ ਸਜ਼ਾ ਹੋ ਵੀ ਜਾਂਦੀ ਹੈ ਤਾਂ ਸਜ਼ਾ ਹੋਏਗੀ ਕਿੰਨੀ? ਮੈਕਸਿਮਮ ਟੂ ਮੈਕਸਿਮਮ 3 ਸਾਲ। 3 ਸਾਲ ਥੋੜਾ ਤੇ ਇਹੀ ਹੈ ਨਾ ਕਿ 3 ਸਾਲ ਵਾਲੀ ਕੈਦ ਦੀ ਜ਼ਮਾਨਤ ਹੋ ਜਾਏਗੀ ਨਾਲ ਦੀ ਨਾਲ। ਜੇ ਮੰਨ ਲਓ ਵੱਜ ਵੀ ਜਾਂਦੇ ਨੇ ਬੰਦੇ ਤਾਂ ਫਿਰ ਉਹ ਸਟੇ ਕਰਾਉਣਗੇ ਜੀ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਹੜੀ ਸਾਨੂੰ ਹੁਣ ਤੱਕ ਅਬੁੱਝ ਲੱਗਦੀ ਹੈ, ਜਿਹੜੀ ਬੁੱਝੀ ਨਹੀਂ ਗਈ, ਉਹ ਇਹੋ ਆ ਕਿ ਇਹਨਾਂ ਪਿੱਛੇ ਮੰਤਵ ਕੀ ਸੀ। ਉਹ 3 ਸਰਕਾਰਾਂ ਨਹੀਂ ਦੱਸ ਸਕੀਆਂ ਕਾਰਨ ਕੀ ਰਹੇ ਨੇ, ਸਾਜ਼ਿਸ਼ ਕਰਤਾ ਮੁੱਖ ਤੌਰ ਤੇ ਕੌਣ ਸਨ, ਸਾਨੂੰ ਨਹੀਂ ਦੱਸਿਆ ਜਾ ਰਿਹਾ। ਸਿੱਖ ਕੌਮ ਨੂੰ ਉਹ ਜਿਹੜੇ ਚਿਹਰੇ ਸੀ ਬੇਨਕਾਬ ਕਰਕੇ ਦਿਖਾਉਣੇ ਚਾਹੀਦੇ ਸੀਗੇ ਕਿ ਇਹਨਾਂ ਚਿਹਰਿਆਂ ਨੇ ਆਹ ਕੁਛ ਕੀਤਾ ਹੈ। ਕਿਉਂਕਿ ਇੱਥੇ ਕੰਮ ਜਿਸ ਤਰ੍ਹਾਂ ਚਲਾਵਾ ਹੋਇਆ ਉਹ ਆਪਾਂ ਨੂੰ ਸਭਨਾਂ ਨੂੰ ਪਤਾ ਹੀ ਹੈ ਕਿ ਜਿਹੜੀ ਇਹ ਜਾਂਚ ਪੜਤਾਲ ਕੁਝ ਦਿਨਾਂ 'ਚ ਮੁਕੰਮਲ ਕਰਕੇ ਸਾਰੀ ਗੱਲ ਜਿਹੜੀ ਹੈ ਉਹ ਤਹਿਾਂ ਦੇ ਹੇਠੋਂ ਕੱਢ ਲੈਣੀ ਚਾਹੀਦੀ ਸੀ। ਉਹਦੇ ਵਾਸਤੇ ਸਾਲਾਂ ਬੱਧੀ ਸਮਾਂ ਲੱਗਾ ਤੇ ਹੁਣ ਤੇ ਵਾਕਿਆ ਸਮਾਂ ਬਦਲ ਗਿਆ। ਸੋ ਜੇ ਸਜ਼ਾ ਹੁੰਦੀ ਵੀ ਹੈ ਤਾਂ ਬੇਹੱਦ ਘੱਟ ਹੈ, ਕਿਉਂਕਿ ਇਹਦੇ ਨਾਲ ਹੋ ਸਕਦਾ ਹੈ ਕਿ ਲੇਟ ਲਤੀਫੀ ਜਿਹੜੀ ਆ ਹੋਰ ਵੀ ਹੋ ਜਾਵੇ ਕੇਸ, ਕਿਉਂਕਿ ਇੱਕ ਥਾਂ ਤੋਂ ਦੂਸਰੀ ਥਾਂ ਤੇ ਟ੍ਰਾਂਸਫਰ ਹੋਣ ਜਾ ਰਿਹਾ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਗੈਂਗਸਟਰਾਂ ਦੇ ਵਿਰੁੱਧ ਹੁਣ AGTF ਹੈ ਜਿਹੜੀ ਉਹ ਵੱਡੇ ਆਪਰੇਸ਼ਨ ਦੀ ਤਿਆਰੀ ਦੇ ਵਿੱਚ। ਦੇਖੋ AGTF ਜਿਹੜੀ ਹੈਗੀ ਇਹਨਾਂ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਜਿਹਨੂੰ ਕਹਿੰਦੇ ਆ, ਜਿਹਦੇ AIG ਹੈਗੇ ਆ ਸੰਦੀਪ ਗੋਇਲ ਜੀ। ਇਹਨਾਂ ਨੇ ਮਤਲਬ ਕਿ ਇੱਕ ਖਾਸ ਇੰਟਰਵਿਊ ਦੇ ਵਿੱਚ ਇਹ ਦਾਅਵਾ ਕੀਤਾ ਹੈ ਕਿ ਇੱਕ ਤਾਂ ਅਸੀਂ 567 ਗੈਂਗਸਟਰਾਂ ਨੂੰ ਹੁਣ ਤੱਕ ਫੜ ਚੁੱਕੇ ਹਾਂ, 75 ਗੈਂਗਸਟਰਾਂ ਦੀ ਤਲਾਸ਼ ਹੈ ਜੀ। ਇਹਨਾਂ ਨੇ ਇੱਕ ਚੈਨਲ ਦੇ ਨਾਲ ਨਾ ਗੱਲਬਾਤ ਕਰਦਿਆਂ ਇਹ ਉਕਤ ਪ੍ਰਗਟਾਵੇ ਕੀਤੇ ਆ। ਉਹ ਕਹਿੰਦੇ ਕਿ 75 ਜਾਣਿਆਂ ਦੀ ਤਲਾਸ਼ ਹੈ। ਪਰ ਜਿਹੜੀ ਗੱਲ ਇਹਨਾਂ ਨੇ ਕੰਮ ਦੀ ਕਹੀ ਹੈ, ਕਿਉਂਕਿ ਦੇਖੋ ਦਾਅਵੇ ਪੁਲਿਸ ਦਾਅਵੇ ਕਰਦੀ ਹੁੰਦੀ ਹੈ, ਅਸੀਂ ਇਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ। ਹੁਣ ਬਥੇਰਾ ਕੁਛ ਉਦੋਂ DGP ਕਹਿ ਕੇ ਸਨ ਜੀ, ਪਰ DGP ਅੱਜ ਘਰੇ ਪਏ, ਹੁਣ ਫਿਰ ਉਹ ਖਾਮੋਸ਼ ਹੋ ਜਾਣਗੇ। ਫਿਰ ਜਦੋਂ ਕੋਈ ਵੱਡੀ ਗੱਲਬਾਤ ਹੋ ਜਾਂਦੀ ਉਦੋਂ ਫਿਰ ਸਾਹਮਣੇ ਆ ਜਾਂਦੇ ਆ, ਫਿਰ ਉਹ ਖਾਮੋਸ਼ ਹੋ ਜਾਂਦੇ ਆ। ਤਾਂ ਗੱਲ ਇਹ ਆ ਕਿ ਪੁਲਿਸ ਤਾਂ ਏਦਾਂ ਹੀ ਕਰਦੀ ਆ। ਹੁਣ ਜੇ ਤੁਸੀਂ ਦੇਖੋ ਕਿ ਜਿਹੜੀ ਗੱਲ ਇਹਨਾਂ ਨੇ ਕੰਮ ਦੀ ਕਹੀ ਆ ਉਹ ਇੱਕ ਬੜੀ ਆਪਾਂ ਕਹਿ ਲਈਏ ਕਿ ਪੰਜਾਬ ਵਾਸੀਆਂ ਵਾਸਤੇ ਸੁਣਨ ਵਾਲੀ ਗੱਲ ਆ। ਇਹ ਕਹਿੰਦੇ ਆ ਕਿ ਅਸੀਂ ਜਿਹੜੀਆਂ ਫਿਰੌਤੀ ਵਾਸਤੇ ਕਾਲਾਂ ਆਉਂਦੀਆਂ, ਫਿਰੌਤੀ ਵਾਸਤੇ ਨਹੀਂ ਹੁੰਦੀਆਂ, ਵੈਸੇ ਉਹਨਾਂ ਨੂੰ ਵਸੂਲੀ ਬਾਰੇ ਆਪਾਂ ਕਹਿ ਸਕਦੇ ਹਾਂ, ਪਰ ਸ਼ਬਦ ਇੱਕ ਆਮ ਹੀ ਚਲਣ 'ਚ ਚੱਲ ਗਿਆ ਫਿਰੌਤੀ। ਤਾਂ ਉਹ ਜਿਹੜੀਆਂ ਵਸੂਲੀ ਵਾਸਤੇ ਕਾਲਾਂ ਆਉਂਦੀਆਂ ਨੇ, ਉਹ ਕਹਿੰਦੇ ਕਿ 80% ਕਾਲਾਂ ਉਹ ਫਰਜ਼ੀ ਨੇ ਜੀ। ਮਤਲਬ ਇਹ ਤੇ ਮੰਨ ਰਹੇ ਨੇ ਕਿ 100 ਕਾਲ ਆਉਂਦੀ ਹੈ ਤੇ 100 'ਚ 20 ਤੇ ਅਸਲੀ ਦੀ ਹੈ। ਹੁਣ ਪਰ ਨਾਲ ਇਹ ਇੰਕਸ਼ਾਫ ਕਰਦੇ ਨੇ ਕਿ 80 ਕਾਲਾਂ ਜਿਹੜੀਆਂ ਆਉਂਦੀਆਂ ਨੇ ਉਹ ਫਰਜ਼ੀ ਨੇ ਜੀ। ਪਰ ਰੌਲਾ ਤੇ ਇਹ ਹੈ ਨਾ ਪ੍ਰਵੀਨ ਜੀ, ਜਿਹੜੀਆਂ 5ਵਾਂ ਹਿੱਸਾ ਕਾਲਾਂ ਆਉਂਦੀਆਂ ਨੇ, ਡਰ ਤੇ ਉਹਨਾਂ ਦਾ ਹੈ ਨਾ ਕਿ ਕੋਈ ਐਵੇਂ ਨਕਲੀ ਸਮਝ ਕੇ ਤੇ ਅੱਗੋਂ 4 ਗਾਲਾਂ ਕੱਢ ਪਵੇ ਤੇ ਫਿਰ ਪੁਰਪੜੀ 'ਚ ਖਾਣੀ ਕਿੰਨੇ ਆ? ਜੀ ਜੀ ਬਿਲਕੁਲ। ਹੁਣ ਤੁਸੀਂ ਇਹ ਤੇ ਗੱਲ ਕਰ ਰਹੇ ਹੋ, ਤਾਂ ਵਧੀਆ ਗੱਲ, ਇਹਨਾਂ ਨੇ ਤੱਥ ਵਧੀਆ ਪੇਸ਼ ਕੀਤਾ ਹੈ ਕਿ 80% ਨਕਲੀ ਕਾਲਾਂ ਨੇ, ਫਰਜ਼ੀ ਕਾਲਾਂ ਨੇ। ਵੀ ਗੈਂਗਸਟਰ ਅੱਜ ਕੱਲ ਤੇ ਇੱਥੋਂ ਤੱਕ ਆ ਸਾਡੇ ਪੰਜਾਬ ਦੇ ਵਿੱਚ ਤਾਂ ਅਜੀਬ ਜਿਹਾ ਮਾਹੌਲ ਆ
ਇੱਕ ਲੜਕੇ ਨੂੰ ਇੱਕ ਲੜਕੀ ਦੇ ਨਾਲ ਇੱਕ ਤਰਫਾ ਪਿਆਰ ਸੀਗਾ। ਜੀ ਪੰਜਾਬ ਦੀ ਗੱਲ ਸੁਣਾ ਰਿਹਾ ਤੁਹਾਨੂੰ। ਜੀ ਅੱਛਾ, ਉਹ ਤੰਗ ਤੁੰਗ ਕਰਦਾ ਸੀਗਾ, ਕੁੜੀ ਨੂੰ ਪ੍ਰਪੋਜ਼ ਕਰਦਾ ਹੋਣਾ, ਕੁੜੀ ਉਹ ਨਹੀਂ ਐਕਸੈਪਟ ਕਰਦੀ ਸੀਗੀ। ਉਸ ਬੰਦੇ ਨੇ ਹਾਲਾਂਕਿ ਉਹਦੇ ਤੇ ਸ਼ਿਕਾਇਤਾਂ ਵੀ ਕਰਵਾਈਆਂ ਕੁੜੀ ਵਾਲਿਆਂ ਨੇ, ਉਸ ਬੰਦੇ ਨੇ ਖੁੰਦਕ ਇੱਥੋਂ ਤੱਕ ਰੱਖੀ ਮੁੰਡੇ ਨੇ ਜੀ ਕੀਤਾ ਕਿ ਕਿਸੇ ਤਰੀਕੇ ਨਾਲ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ QR ਕੋਡ ਲੈ ਲਿਆ। QR ਕੋਡ ਤੇ ਤੁਸੀਂ ਸਮਝਦੇ ਹੋ ਨਾ? ਹਾਂਜੀ 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 ਉਹ QR ਕੋਡ ਹਾਸਲ ਕਰਕੇ ਭਾਜਪਾ ਦੀਆਂ 2 ਨੇਤਨੀਆਂ ਯਾਨੀ ਲੇਡੀ ਲੀਡਰ ਜਿਹੜੀਆਂ ਹਾਂਜੀ ਉਹਨਾਂ ਨੂੰ ਉਹਨੇ ਥ੍ਰੈਟ ਕਾਲ ਕਰਕੇ ਕਿਹਾ ਕਿ ਆਹ QR ਕੋਡ ਤੁਹਾਨੂੰ ਘਲਾ ਰਿਹਾ, ਜੀ ਇਹਦੇ ਤੇ ਹੁਣੇ ਸਕੈਨ ਕਰਕੇ ਇੰਨੇ ਲੱਖ ਰੁਪਈਆ ਪਾ ਦਿਓ। ਅੱਛਾ, ਹੁਣ ਲੋਕ ਵੀ ਹੈਰਾਨ ਕਿ ਏਡਾ ਦਲੇਰ ਕਿਹੜਾ ਗੈਂਗਸਟਰ ਹੈ ਜਿਹੜਾ QR ਕੋਡ ਹੀ ਭੇਜੀ ਖਲੋਤਾ, ਸਕੈਨ ਕਰਕੇ ਪਾ ਦਿਓ। ਹਾਂਜੀ ਜਦੋਂ ਛਾਨਬੀਨ ਨੂੰ ਤੁਹਾਨੂੰ ਪਤਾ QR ਕੋਡ ਤਾਂ ਨੰਬਰ ਨਾਲ ਹੀ ਹੋਏਗਾ ਨਾ, ਅਕਾਊਂਟ ਨੰਬਰ ਨਾਲ ਹੀ ਹੋਏਗਾ ਜਾਂ ਫੋਨ ਨੰਬਰ ਨਾਲ ਹੋਏਗਾ। ਹਾਂਜੀ ਤਾਂ QR ਕੋਡ ਤਾਂ ਜਦੋਂ ਹੀ ਨਾਲ ਦੀ ਨਾਲ ਟਰੇਸ ਹੋ ਜਾਂਦਾ। ਜਦੋਂ ਵੇਖਿਆ ਫਿਰ ਹੌਲੀ ਹੌਲੀ ਭੇਦ ਖੁੱਲਿਆ ਤਾਂ ਉਸ ਮੁੰਡੇ ਨੂੰ ਫੜਿਆ ਗਿਆ। ਹਿਸਾਬ ਲਾ ਲਓ ਜੀ ਮਤਲਬ ਕਿ ਇੱਥੋਂ ਤੱਕ ਕੰਮ ਚੱਲਦਾ ਹੈ ਕਿ ਆਸ਼ਕ ਵੀ ਹੁਣ ਗੈਂਗਸਟਰਾਂ ਦਾ ਸਹਾਰਾ ਲੈਣ ਡਏ ਨੇ ਪੰਜਾਬ 'ਚ। ਜੀ ਜੀ ਤਾਂ ਇਹ ਆ ਕਿ ਕਾਲਾਂ ਵਾਲਾ ਤੇ ਇਹਨਾਂ ਨੇ ਕੰਮ ਜਿਹੜਾ ਉਹ ਠੀਕ ਦੱਸਿਆ, ਪਰੰਤੂ ਹੁਣ ਅਸਲੀ ਕਿਹੜਾ ਹੈ, ਨਕਲੀ ਕਿਹੜਾ ਤਾਂ ਨਖੇੜਾ ਕੌਣ ਕਰੇ? ਕਿਉਂਕਿ ਉਧਰੋਂ ਕਾਲ ਆਉਂਦੀ ਆ, ਬੰਦੇ ਦੇ ਤਾਂ ਕਹਿ ਲਓ ਕਿ ਪ੍ਰਾਣ ਪਖੇਰੂ ਜਿਹੜੇ ਆ ਉੱਡਣ ਵਾਲੇ ਹੋ ਜਾਂਦੇ ਆ। ਇਹ ਬਣ ਕੀ ਗਿਆ? ਸਮਝਦੇ ਹੋ ਨਾ ਕਿ ਜਦੋਂ ਸਾਹਮਣੇ ਤੋਂ ਕੋਈ ਕਾਲ ਕਰਦਾ, ਤੇਰੇ ਗੱਡੀ ਦੇ ਨੰਬਰ ਆ ਨੇ, ਤੇਰੇ ਬੱਚੇ ਇਸ ਸਕੂਲ 'ਚ ਪੜ੍ਹਦੇ ਆ, ਤੇ ਬੰਦੇ ਨੂੰ ਤੇ ਉਦਾਂ ਹੀ ਉਹ ਜਿਵੇਂ ਟੈਲੀਫੋਨ ਵਾਈਬ੍ਰੇਸ਼ਨ ਤੇ ਲੱਗੇ ਹੁੰਦੇ ਉਸ ਤਰ੍ਹਾਂ ਕੰਬਣੀ ਛੱਡ ਜਾਂਦੀ ਹੈ। ਤਾਂ ਖੈਰ ਇਹਨਾਂ ਨੇ ਕਿਹਾ ਕਿ ਮੈਂ ਬਹੁਤੀਆਂ ਚੀਜ਼ਾਂ ਤੇ ਸਾਂਝੀਆਂ ਨਹੀਂ ਕਰਾਂਗਾ ਤੁਹਾਡੇ ਨਾਲ, ਪਰ ਅਸੀਂ ਆਉਣ ਵਾਲੇ ਦਿਨਾਂ 'ਚ ਚੰਗੇ ਤਗੜੇ ਆਪਰੇਸ਼ਨ ਕਰਨ ਜਾ ਰਹੇ ਹਾਂ। ਜੀ ਤੇ ਉਧਰ ਗੱਲ ਕਰੀਏ ਮਿੰਟੂ ਜੀ ਡੇਰਾ ਪ੍ਰੇਮੀਆਂ ਦੀ, ਡੇਰਾ ਸਿਰਸਾ ਦੇ ਪ੍ਰੇਮੀਆਂ ਦਾ ਕੋਈ ਨਵਾਂ ਕਾਰਾ ਸਾਹਮਣੇ ਆਇਆ ਜੀ? ਹਾਂਜੀ, ਇਹਦੇ ਬਾਰੇ ਜਥੇਦਾਰ ਜੀ ਦਾ ਬਿਆਨ ਅੱਜ ਆ ਗਿਆ। ਕਹਿੰਦੇ ਨੇ ਕਿ ਦੇਖੋ ਜੀ, ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਪਿੰਡਾਂ 'ਚ ਰੁਝਾਨ ਜਿਹੜਾ ਹੈ ਉਹ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਬਈ ਵੱਡੀ ਗਿਣਤੀ ਜਿਹਦੇ ਵਿੱਚ ਡੇਰਾ ਪ੍ਰੇਮੀ ਹੈ ਕਿ ਕੁੜੀਆਂ ਦੀ ਹੈ, ਉਹ ਆਮ ਲੋਕਾਂ ਖਾਸ ਕਰਕੇ ਸਿੱਖ ਧਰਮ ਨਾਲ ਸੰਬੰਧਿਤ ਵਿਅਕਤੀਆਂ ਤੋਂ ਕਿਸੇ ਬਹਾਨੇ ਨਾਲ ਉਹਨਾਂ ਦੇ ਸਮਾਰਟਫੋਨ ਤੋਂ ਡੇਰਾ ਸਿਰਸਾ ਦਾ YouTube ਚੈਨਲ ਸਬਸਕ੍ਰਾਈਬ ਕਰ ਦਿੰਦੇ ਆ। ਅੱਛਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਨੋਟੀਫਿਕੇਸ਼ਨ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇ ਇਹਨਾਂ ਨੇ ਪਿੰਡ ਦਾ ਨਾਮ ਵੀ ਲਿਆ। ਆ ਪਿੰਡ ਜਦੋਂ ਆਪਾਂ ਇਧਰੋਂ ਜਾਂਦੇ ਆ ਨਾ, ਡਾਬਲੀ ਤੋਂ ਦਿੱਲੀ ਨੂੰ ਜਾਂਦੇ ਆ, ਜਾਂ ਇਧਰੋਂ ਆਪਾਂ ਲੰਬੀ ਵਾਲੀ ਸਾਈਡ ਤੋਂ ਦਿੱਲੀ ਨੂੰ ਜਾਂਦੇ ਆ, ਤੇ ਰਾਹ 'ਚ ਹੀ ਕੋਈ ਦੂਰ ਨਹੀਂ ਹੈ ਪਿੰਡ ਦੇਸੂ ਮਲਖਾਣਾ, ਉਹਦਾ ਜ਼ਿਕਰ ਕੀਤਾ ਹੈ ਜੀ। ਉਸ ਪਿੰਡ ਤੋਂ ਸਾਨੂੰ ਇੱਕ ਸ਼ਿਕਾਇਤ ਜਿਹੜੀ ਹੈ ਉਹ ਘਲਾਈ ਗਈ ਹੈ, ਤੇ ਨਾਲ ਇਹ ਵੀ ਪਤਾ ਲੱਗਾ ਕਿ ਹੋ ਸਕਦਾ ਹੈ ਕਿ ਬਈ ਜਿਹੜਾ ਡਾਟਾ ਵਗੈਰਾ ਕੁਝ ਇਸ ਤਰ੍ਹਾਂ ਲੀਕ ਕੀਤਾ ਗਿਆ ਹੋਵੇ। ਉਹ ਮਤਲਬ ਕਿ ਬੜਾ ਅਜੀਬੋ-ਗਰੀਬ ਜਿਹਾ ਮਾਹੌਲ ਹੈ ਕਿ ਕਿਸੇ ਦਾ ਫੋਨ ਏਦਾਂ ਕਿਸੇ ਦੇ ਹੱਥ 'ਚ ਕਿੱਦਾਂ ਚਲੇ ਜਾਂਦਾ, ਬੜਾ ਮਸਲਾ ਪਚੀਦਾ ਹੈ ਨਾ ਪ੍ਰਵੀਨ ਜੀ। ਜੀ ਜੀ ਬਿਲਕੁਲ। ਪਰ ਬੀਤੇ ਦਿਨੀ ਸਾਨੂੰ ਇਹਨਾਂ ਦੀ ਇੱਕ ਚੈਟ ਦਾ ਕੁਝ ਹਿੱਸਾ ਜਿਹੜਾ ਕਿਸੇ ਸੱਜਣ ਵੱਲੋਂ ਭੇਜਿਆ ਗਿਆ ਸੀਗਾ, ਜਿਹੜਾ ਇੱਕ ਗੀਤ ਪਿੱਛੇ ਜੇ ਕੀਤਾ ਸੀਗਾ ਨਾ ਪ੍ਰਵੀਨ ਜੀ ਇਹਨਾਂ ਨੇ ਡੇਰੇ ਵਾਲਿਆਂ, ਉਸ ਗੀਤ ਦੇ ਰਿਲੀਜ਼ ਤੋਂ 2 ਕੁ ਦਿਨਾਂ ਬਾਅਦ ਸਾਨੂੰ ਕੁਝ ਮਤਲਬ ਕਿ ਉਹ ਭੇਜੇ ਗਏ ਸਨ। ਮੈਂ ਰਿਵੀਲ ਨਹੀਂ ਕਰਦਾ ਬਹੁਤਾ, ਤਾਂ ਉਹ ਸਾਨੂੰ ਮਤਲਬ ਕਿ ਇਹਨਾਂ ਦੀ ਗਰੁੱਪ ਚੈਟ ਦੇ ਵਿੱਚੋਂ ਕੁਝ ਮਿਲ ਗਿਆ। ਤਾਂ ਉਹਦੇ ਵਿੱਚ ਤੇ ਮੈਂ ਵੇਖਿਆ ਆਪ ਕਿ ਮੈਸੇਜ ਆਉਂਦਾ ਹੈ ਗਰੁੱਪ ਦੇ ਵਿੱਚ ਕਿ ਸਾਰੇ ਜਾਣੇ ਅੱਜ 10-10 ਕਲਿੱਕਾਂ ਕਰਨਗੇ ਜਾਂ ਕਰਵਾਉਣਗੇ। ਉਹਨੂੰ ਮਲਟੀਪਲਾਈ ਕਰਕੇ ਦੱਸਿਆ ਗਿਆ ਕਿ ਸ਼ਾਮ ਤੱਕ ਕਿੰਨੇ ਹੋ ਜਾਣਗੇ। ਤਾਂ ਉਸ ਤੋਂ ਬਾਅਦ ਇਹ ਫਿਰ ਮਤਲਬ ਕਿ ਇੰਨਾ ਟਾਸਕ ਅੱਗੇ ਤੋਰਾਂਗੇ ਤਾਂ ਫਿਰ ਅਚੀਵ ਕਰਨ ਤੋਂ ਬਾਅਦ ਟ੍ਰੈਂਡ 'ਚ ਆ ਜਾਏਗਾ, ਜਾਂ ਏਦਾਂ ਹੋ ਜਾਏਗਾ, ਏਦਾਂ ਹੋ ਜਾਏਗਾ। ਮਤਲਬ ਕਿ ਇਹ ਕੁਝ ਚੱਲਦਾ ਰਿਹਾ ਹੈ। ਹੁਣ ਜੇ ਇਹ ਕੁਝ ਚੱਲ ਰਿਹਾ, ਜੋ ਹੁਣ ਗੱਲ ਰਲਦੀ ਮਿਲਦੀ ਸੀ ਤੇ ਮੈਂ ਆਪਣੇ ਨਾਲ ਵੀ ਤੁਹਾਨੂੰ ਜੋ ਜੁੜੀ ਸੀ ਗੱਲ ਦੱਸ ਦਿੱਤੀ ਹੈ। ਤਾਂ ਹੁਣ ਤੁਸੀਂ ਦੇਖੋ ਕਿ ਫਿਰ ਜੇ ਇਹੋ ਜੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ, ਵੈਸੇ ਤੇ ਅੱਜ ਕੱਲ ਔਨ ਰਿਕਾਰਡ ਵੀ ਹੈ, ਐਡਾ ਤਗੜਾ ਉਹ ਹੈਗਾ ਉਹ ਸਟਾਰ ਬਾਦਸ਼ਾਹ, ਉਹ ਫਸ ਗਿਆ ਸੀ ਫੇਕ ਵਿਊਜ਼ ਦੇ ਚੱਕਰ ਦੇ ਵਿੱਚ। ਤੁਹਾਨੂੰ ਯਾਦ ਹੋਏਗਾ ਉੱਤੇ ਤਾਂ ਕੇਸ ਹੋ ਗਿਆ ਸੀਗਾ। ਤਾਂ ਮਤਲਬ ਇਹ ਸਾਰੀ ਤਾਂ ਗੇਮ ਚੱਲਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ।
ਪਰ ਦੂਜੇ ਪਾਸੇ ਜੋ ਗੱਲ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਕਹੀ ਆ, ਉਹ ਤੇ ਆਪਣੇ ਆਪ ਦੇ ਵਿੱਚ ਇੱਕ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਕੀ ਵਾਕਿਆ ਇਸ ਤਰ੍ਹਾਂ ਕਿਸੇ ਦਾ ਫੋਨ ਲੈ ਕੇ ਉਹਦੇ ਤੋਂ ਸਾਰਾ ਕੁਝ ਕੀਤਾ ਜਾਂਦਾ ਹੈ, ਜਾਂ ਕੋਈ ਡਾਟਾ ਹੀ ਲੀਕ ਹੋ ਰਿਹਾ ਜਿਹਦੇ ਕਰਕੇ ਜਿਹੜਾ ਬੰਦਾ ਨਹੀਂ ਚਾਹੁੰਦਾ ਇਸ ਤਰ੍ਹਾਂ ਦੇ ਕੰਟੈਂਟ ਨੂੰ ਕਿ ਉਹ ਲਾਈਕ ਕਰੇ ਜਾਂ ਸਬਸਕ੍ਰਾਈਬ ਕਰੇ ਤਾਂ ਉਹ ਵੀ ਕੀਤਾ ਜਾ ਰਿਹਾ। ਔਰ ਕੀ ਮਸਲਾ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈਗਾ ਨਾ। ਬਿਲਕੁਲ। ਜੇ ਮਿੰਟੂ ਜੀ ਕੰਟੈਂਟ 'ਚ ਦਮ ਹੋਵੇ ਨਾ ਤੇ ਦੁਨੀਆ ਲੱਭ ਕੇ ਸਬਸਕ੍ਰਾਈਬ ਕਰ ਲੈਂਦੀ ਹੈ, ਧੱਕੇ ਨਾਲ ਕੋਈ ਨਹੀਂ ਕਰਦਾ ਜੇ ਆਪਾਂ ਕਹੀਏ ਜੀ। ਹਾਂਜੀ ਬਿਲਕੁਲ ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਰਪੰਚਾਂ ਦੀ। ਸਰਪੰਚਾਂ ਨੂੰ ਮਾਣ ਤਾਣ ਸਰਕਾਰਾਂ ਬਥੇਰਾ ਦਿੰਦੀਆਂ, ਜਦੋਂ ਸਟੇਜ ਲੱਗਦੀ ਹੈ ਸਿਆਸੀ ਲੀਡਰ ਨੇ ਆਉਣਾ ਹੁੰਦਾ, ਸਰਪੰਚ ਮੂਹਰੇ ਹੁੰਦੇ ਆ ਹਮੇਸ਼ਾ। ਪ੍ਰਸ਼ਾਸਨਿਕ ਅਮਲਾ ਵੀ ਸਰਪੰਚਾਂ ਨੂੰ ਰੱਖਦਾ ਵੀ ਨੇੜੇ ਰੱਖੋ ਯਾਰ, ਇਹਨਾਂ ਨੂੰ ਕੰਮ ਪੈਂਦਾ ਹੀ ਰਹਿੰਦਾ। ਪਰ ਖੱਟਰ ਨੂੰ ਘੇਰਨ ਚੱਲੇ ਸੀਗੇ ਸਰਪੰਚ, ਹਰਿਆਣਾ ਪੁਲਿਸ ਨੇ ਕੁੱਟ ਤੇ ਜੀ। ਹਾਂਜੀ, ਕੁੱਟੇ ਵੀ ਬੜੇ ਟਕਾ ਕੇ ਆ ਸਰਪੰਚ। ਤੇ ਗੱਲ ਇਹ ਆ ਕਿ ਦੇਖੋ ਇਹ ਨਾ ਪੰਚਕੂਲੇ ਦੇ ਵਿੱਚ ਜਿਹੜੀ ਬੈਰੀਕੇਡਿੰਗ ਹੋਈ ਸੀਗੀ ਉਹਨੂੰ ਤੋੜ ਰਹੇ ਸੀਗੇ, ਚੰਡੀਗੜ੍ਹ ਦੇ ਵਿੱਚ ਵੜਨ ਦਾ ਯਤਨ ਕਰਦੇ ਪਏ ਸੀਗੇ। ਫਿਰ ਉੱਥੇ ਪੁਲਿਸ ਨੇ ਬਹੁਤ ਵੱਡਾ ਲਾਠੀ ਚਾਰਜ ਕੀਤਾ ਹੈ। ਇਹ ਤਾਦਾਦ ਵੀ ਖਾਸੀ ਸੀ ਸਰਪੰਚਾਂ ਦੀ, ਕਿਉਂਕਿ ਇਹਨਾਂ ਨੇ ਸੀਐਮ ਰਿਹਾਇਸ਼ ਨੂੰ ਘੇਰਨ ਦਾ ਪ੍ਰੋਗਰਾਮ ਜਿਹੜਾ ਹੈ ਉਹ ਲਿਖਿਆ ਹੋਇਆ ਸੀਗਾ। ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ ਕਿ ਇਸ ਪ੍ਰੋਟੈਸਟ ਦੀ ਵਜ੍ਹਾ ਕੀ ਹੈ, ਇਸ ਪ੍ਰਦਰਸ਼ਨ ਦੀ ਵਜ੍ਹਾ ਕੀ ਹੈ। ਹਰਿਆਣਾ ਸਰਕਾਰ ਨੇ ਕੁਝ ਕਹਿ ਲਓ ਕਿ ਪੰਚਾਇਤੀ ਰਾਜ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ। ਮਸਲਨ ਕਿ 2 ਲੱਖ ਤੋਂ ਵਧੇਰੇ ਦਾ ਜੇ ਕੋਈ ਕੰਮ ਆ ਤਾਂ ਉਹ ਸਿੱਧਾ ਸਰਪੰਚ ਨਹੀਂ ਕਰਵਾ ਸਕੇਗਾ, ਆਪਣੇ ਪੱਧਰ ਤੇ ਪੰਚਾਇਤ ਨਹੀਂ ਕਰਵਾ ਸਕੇਗੀ, ਉਹਦੇ ਲਈ ਈ ਟੈਂਡਰਿੰਗ ਹੋਏਗੀ। ਇੱਕ ਤੇ ਮਸਲਾ ਇਹ ਜੀ। ਦੂਜਾ ਕੁਛ ਹੋਰ ਵੀ ਹੈਗੀਆਂ ਨੇ, ਮਸਲਨ ਕਿ ਸਾਡਾ ਜਿਹੜਾ ਮਾਣ ਪੱਤਾ ਉਹ ਵਧਾਇਆ ਜਾਵੇ ਵਗੈਰਾ ਵਗੈਰਾ, ਇਸ ਤਰ੍ਹਾਂ ਦੀਆਂ ਮੰਗਾਂ ਵੀ ਨੇ। ਪਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਹੈ ਕਿ ਰੀਕਾਲ ਦੀ ਤਾਕਤ ਦੇ ਦਿੱਤੀ ਗਈ ਹੈ। ਰੀਕਾਲ ਸਮਝਦੇ ਹੋ ਨਾ, ਕਿ ਕਿਸੇ ਵੀ ਸਰਪੰਚ ਨੂੰ ਜੇ ਕੋਈ ਲੱਗਦਾ ਤਾਂ ਉਹ ਪਿੰਡ ਨੂੰ ਮਤਲਬ ਕਿ ਲਾ ਲਏਗਾ। ਹੁਣ ਦੇਖੋ, ਪਹਿਲੀ ਤਾਂ ਮੈਨੂੰ ਲੱਗਦਾ ਕਿ ਦੇਖੋ ਜੇ ਕਿਸੇ ਨੇ ਇਮਾਨਦਾਰੀ ਨਾਲ ਕੰਮ ਕਰਨਾ ਤੇ ਉਹਨੂੰ ਈ ਟੈਂਡਰਿੰਗ 'ਚ ਵੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ, ਸਗੋਂ ਪਾਰਦਰਸ਼ਤਾ ਆਏਗੀ। ਕੀ ਸਮੱਸਿਆ ਹੋਣੀ? ਕੋਈ ਗੱਲ ਨਹੀਂ ਹੈ, ਸਗੋਂ ਵਧੀਆ। ਮੈਂ ਤਾਂ ਕਹਿਣਾ ਕਿ ਚਾਹੇ 10 ਰੁਪਏ ਦਾ ਵੀ ਕੰਮ ਕਰਾਉਣਾ, ਟੈਂਡਰਿੰਗ ਕਰਵਾ ਲਓ, ਕਿੱਡੀ ਕੋਈ ਗੱਲ ਹੈ। ਪਰ ਚਲ ਮੇਨ ਗੱਲ ਤਾਂ ਇਹ ਹੈ ਕਿ ਰੀਕਾਲ ਕਰਨ ਦਾ। ਰੀਕਾਲ ਦਾ ਮਤਲਬ ਕਿ ਫਰਜ਼ ਕਰੋ ਕਿ ਕੋਈ ਸਰਪੰਚ ਚੁਣਿਆ ਜੀ, ਕੱਲ ਨੂੰ ਇਹ ਕਹਿ ਦਿੰਦੇ ਆ ਵੀ ਪਿੰਡ ਦੀਆਂ ਜੇ ਵੋਟਾਂ ਨੇ 2000 ਤੇ 1000 ਬੰਦਾ ਸੱਥ ਦੇ ਵਿੱਚ ਜੁੜ ਪਿਆ, ਉਹਨੇ ਸਾਈਨ ਕਰ ਦਿੱਤੇ, ਤਾਂ ਸਰਪੰਚ ਦੀ ਸਰਪੰਚੀ ਖਤਮ। ਠੀਕ ਹੈ, ਇਹ ਹੋ ਗਿਆ ਰੀਕਾਲ। ਹੁਣ ਇਹਦੇ ਚ ਤੇ ਬੜਾ ਮੈਂ ਕਹੂੰਗਾ ਕਿ ਅਜੀਬੋ ਗਰੀਬ ਜਿਹਾ ਧੱਕਾ ਹੈ ਕਿ ਇਹ ਲੋਕਤੰਤਰ ਦੀ ਜਿਹੜੀ ਮੁੱਢਲੀ ਇਕਾਈ ਆ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੀ ਜਾਂਦੇ ਹੋ। ਤੇ ਕੀ ਇਹ ਮੈਂਬਰ ਪਾਰਲੀਮੈਂਟ ਤੇ ਲਾਗੂ ਨਹੀਂ ਹੋਣਾ ਚਾਹੀਦਾ? ਫਿਰ ਐਮਐਲਏ ਤੇ ਵੀ ਹੋਣਾ ਚਾਹੀਦਾ। ਜਿਹੜਾ ਸੰਨੀ ਦਿਓਲ ਪੰਜਾਬੀਆਂ ਨੂੰ ਠੱਗ ਕੇ ਭੱਜ ਗਿਆ, ਨੱਸ ਗਿਆ, ਅੱਜ ਤੱਕ ਵੜਿਆ ਨਹੀਂਗਾ, ਨਾ ਉਹਨੇ ਕੋਈ ਗੱਲ ਕੀਤੀ ਹੈ, ਤੇ ਕੀ ਇਹੋ ਜਿਹੇ ਨੂੰ ਰੀਕਾਲ ਕਰਨ ਦਾ ਫਿਰ ਹੋਣਾ ਨਹੀਂ ਚਾਹੀਦਾ? ਤਾਂ ਮਤਲਬ ਕਿ ਇੱਥੇ ਤਾਂ ਸਰਪੰਚ ਜਾਇਜ਼ ਲੱਗਦੇ ਨੇ ਇਸ ਨੁਕਤੇ ਤੇ। ਤਾਂ ਇਹਨਾਂ ਦੀਆਂ ਖਾਸੀਆਂ ਮੰਗਾਂ ਸੀ, ਪਰ ਹੁਣ ਮੰਗਾਂ ਵਾਲਾ ਮਸਲਾ ਕੀ ਹੈ ਕਿ ਉਹਨਾਂ ਨੇ ਤਾਂ ਜੱਕ ਕੇ ਝੰਬ ਦਿੱਤੇ ਆ, ਛਲੀਆਂ ਵਾਂਗੂ ਉਹਨਾਂ ਨੂੰ ਛੁਲਕਿਆ ਫੜ ਕੇ ਉੱਤੇ। ਤਾਂ ਖੈਰ ਇਹ ਵੀ ਉੱਥੇ ਜੰਮ ਗਏ ਨੇ, ਲਾਠੀਆਂ ਖਾਣ ਤੋਂ ਬਾਅਦ ਵੀ ਕਹਿੰਦੇ ਕਿ ਹੁਣ ਅਸੀਂ ਜਾਵਾਂਗੇ ਨਹੀਂ, ਹਿੱਲਾਂਗੇ ਨਹੀਂ। ਸ਼ਾਮ ਤੱਕ ਉੱਥੇ ਬੈਠੇ ਹੋਏ ਸਨ ਤੇ ਜਿਹੜੇ ਮੁੱਖ ਮੰਤਰੀ ਦੇ OSD ਆ ਉਹ ਉੱਥੇ ਪਹੁੰਚ ਗਏ ਸਨ। ਗੱਲਬਾਤ ਚੱਲ ਰਹੀ ਸੀ ਦੋਨਾਂ ਧਿਰਾਂ ਦੇ ਦਰਮਿਆਨ। ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਜਿਹੜੇ ਲਿਵ ਇਨ ਰਿਲੇਸ਼ਨਸ਼ਿਪ ਹੈ, ਇਹਦੇ ਤੇ ਹੁਣ ਸਖਤ ਨਿਯਮ ਕਾਨੂੰਨ ਬਣਨ ਜਾ ਰਹੇ ਆ ਜੀ। ਹਾਂਜੀ, ਦੇਖੋ ਇਹ ਨਾ ਤੁਸੀਂ 2 ਘਟਨਾਵਾਂ ਵੇਖੀਆਂ ਹੋਣੀਆਂ ਇੰਡੀਆ ਦੇ ਵਿੱਚ। ਹਾਂਜੀ, ਇੱਕ ਤਾਂ ਉਹ ਸ਼ਰਧਾ ਵਾਲਾ ਸੀਗਾ ਮਸਲਾ ਕੀ ਸੀ ਉਹਦੇ ਵਿੱਚ, ਤਾਂ ਬੜੀ ਬੇਕਿਰਕੀ ਦੇ ਨਾਲ ਉਹਨੂੰ ਕੁੜੀ ਨੂੰ ਟੋਟੇ ਕਰਕੇ ਮਾਰਿਆ ਗਿਆ ਸੀਗਾ ਜੀ। ਤੇ ਇੱਕ ਉਸ ਤੋਂ ਬਾਅਦ ਦਿੱਲੀ ਦੇ ਲਾਗੇ ਇਦਾਂ ਹੀ ਹੋਇਆ, ਉਹ ਵੀ ਲਿਵ ਇਨ 'ਚ ਰਹਿੰਦੇ ਸਨ, ਇਹ ਵੀ ਲਿਵ ਇਨ 'ਚ ਰਹਿੰਦੇ ਸੀਗੇ, ਤੇ ਉਹ ਮੁੰਡੇ ਦੀ ਸ਼ਾਦੀ ਹੋ ਗਈ ਤੇ ਉਹਨੇ ਸ਼ਾਦੀ ਤੋਂ 1 ਦਿਨ ਪਹਿਲਾਂ ਆਪਣੀ ਲਿਵ ਇਨ ਪਾਰਟਨਰ ਮਾਰੀ ਸੀ। ਹਾਲਾਂਕਿ ਉਹਨੇ ਵੀ ਸ਼ਾਦੀ ਕਰ ਰੱਖੀ ਸੀ ਉਹਦੇ ਨਾਲ ਪਹਿਲਾਂ, ਤੇ ਦੋਨਾਂ ਦੇ ਘਰ ਵਾਲਿਆਂ ਨੂੰ ਕੋਈ ਪਤਾ ਹੀ ਨਹੀਂ ਸੀ, ਇਲਮ ਹੀ ਨਹੀਂ ਸੀ ਕਿਸੇ ਗੱਲ ਦਾ। ਤਾਂ ਇਸ ਤੋਂ ਬਾਅਦ ਖਾਸੀ ਬਹਿਸ ਉੱਠੀ ਇੰਡੀਆ ਦੇ ਵਿੱਚ। ਜੇ ਤੁਸੀਂ ਦੇਖੋਗੇ ਸੋਸ਼ਲੀ ਬਹਿਸ ਹੋਈ ਕਿ ਬਾਈ ਠੀਕ ਹੈ, ਲਿਵ ਇਨ ਵਾਲਿਆਂ ਨੂੰ ਸੁਪਰੀਮ ਕੋਰਟ ਨੇ ਬਹੁਤ ਪ੍ਰੋਟੈਕਸ਼ਨ ਦਿੱਤੀ ਹੈ, ਕਾਨੂੰਨ ਨੇ ਦਿੱਤੀ ਹੈ ਪ੍ਰੋਟੈਕਸ਼ਨ, ਪਰੰਤੂ ਇਹਦੇ ਚ ਕੋਈ ਨਾ ਕੋਈ
ਕੋਈ ਰੈਗੂਲੇਸ਼ਨ ਤਾਂ ਹੋਣਾ ਚਾਹੀਦਾ ਨਾ, ਕੋਈ ਇਸ ਰਿਲੇਸ਼ਨਸ਼ਿਪ ਨੂੰ ਰੈਗੂਲਰ ਕਰਨ ਵਾਸਤੇ ਤੇ ਕੋਈ ਕਾਇਦਾ ਕਾਨੂੰਨ ਬਣਾਈਏ ਨਾ। ਤਾਂ ਹੁਣ ਇਸੇ ਸੰਦਰਭ ਦੇ ਵਿੱਚ ਕਈ ਪਟੀਸ਼ਨਾਂ ਜਿਹੜੀਆਂ ਉਹ ਸੁਪਰੀਮ ਕੋਰਟ 'ਚ ਗਈਆਂ ਸਨ, ਜਿਹਦੇ ਵਿੱਚ ਸਭ ਤੋਂ ਵੱਡਾ ਤਾਂ ਆਰਟੀਕਲ 21 ਦਾ ਹੀ ਹਵਾਲਾ ਦਿੱਤਾ ਗਿਆ, ਗਰਾਊਂਡ ਜ਼ਿਆਦਿਆਂ 'ਚ ਕਾਮਨ ਹੀ ਹੈ। ਤਾਂ ਪਟੀਸ਼ਨ ਕਰਤਾ ਜਿਹੜੇ ਆ ਉਹਨਾਂ ਦੀ ਪਟੀਸ਼ਨ ਜਿਹੜੀ ਆ ਪ੍ਰਵਾਨ ਕਰ ਲਈ ਗਈ ਆ। ਹੁਣ ਦੇਖੋ ਅੱਗੇ ਕਿਹੋ ਜਿਹੀਆਂ ਸ਼ਰਤਾਂ ਹੋਣਗੀਆਂ, ਮਤਲਬ ਕਿ ਇਹ ਆ ਕਿ ਜਿੱਦਾਂ ਫਰਜ਼ ਕਰੋ, ਮੈਂ ਵੈਸੇ ਇੱਕ ਕਾਲਪਨਿਕ ਗੱਲ ਕਰ ਰਿਹਾ ਕਿ ਕੱਲ ਨੂੰ ਹੋ ਸਕਦਾ ਕਿ ਇਹ ਜ਼ਰੂਰੀ ਕਰ ਦੇਣ ਕਿ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਤੁਸੀਂ ਰੂਮ ਰੈਂਟ ਤੇ ਲਿਆ ਇੱਥੇ ਪੰਜਾਬ 'ਚ, ਫਰਜ਼ ਕਰੋ ਕਿਸੇ ਪਿੰਡ 'ਚੋਂ ਜਾ ਕੇ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਜਾਂ ਮੋਹਾਲੀ ਰਹਿੰਦੇ ਹੋ, ਤਾਂ ਉੱਥੇ ਕੀ ਹੈ ਕਿ ਤੁਹਾਨੂੰ ਜ਼ਰੂਰੀ ਹਦਾਇਤ ਹੈ ਕਿ ਤੁਸੀਂ ਜਾ ਕੇ ਥਾਣੇ ਦੇ ਵਿੱਚ ਰਜਿਸਟਰਡ ਹੋਵੋਗੇ ਹਾਂਜੀ ਹਾਂਜੀ ਕਿ ਹਾਂ ਮੈਂ ਇਸ ਜਗ੍ਹਾ ਤੇ ਰਹਿ ਰਿਹਾ, ਤੁਹਾਨੂੰ ਪਤਾ ਹੀ ਹੈ ਨਾ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਕੋਈ ਹੋ ਸਕਦਾ ਹਦਾਇਤ ਹੋ ਜਾਵੇ ਕਿ ਤੁਹਾਨੂੰ ਆਹ ਚੀਜ਼ਾਂ ਜ਼ਰੂਰ ਉੱਥੇ ਫੁੱਲਫਿਲ ਕਰਨੀਆਂ ਪੈਣਗੀਆਂ, ਮਤਲਬ ਕਿ ਤੁਹਾਨੂੰ ਜਾਣਕਾਰੀ ਦੇਣੀ ਪਵੇਗੀ, ਕਿਉਂਕਿ ਹੁਣ ਕੌਣ ਲਿਵ ਇਨ 'ਚ ਰਹਿ ਰਿਹਾ, ਕਿੱਥੇ ਰਹਿ ਰਿਹਾ, ਵੱਡੇ ਸ਼ਹਿਰਾਂ 'ਚ ਕੌਣ ਦੇਖਦਾ। ਤੇ ਹਾਂਜੀ ਉਹ ਕੁੜੀ ਵਾਲਾ ਮਸਲਾ ਵੀ ਇਹ ਸੀਗਾ ਕਿ 6 ਮਹੀਨੇ ਪਤਾ ਹੀ ਨਹੀਂ ਲੱਗਿਆ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਹੁਣ ਇਸ ਪੱਖ ਤੋਂ ਇਹਨਾਂ ਨੇ ਵਿਚਾਰਨੀ ਸ਼ੁਰੂ ਕੀਤੀ ਹੈ ਕਿ ਇਹਦੇ ਵਿੱਚ ਕੁਛ ਨਾ ਕੁਛ ਮਤਲਬ ਕਿ ਰੂਲ ਕਾਇਦੇ ਜਿਹੜੇ ਆ ਹੋਣੇ ਚਾਹੀਦੇ ਆ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਚੱਲਾਂਗੇ, ਕੁਝ ਹੋਰ ਖਾਸ ਖਬਰਾਂ ਦੇ ਵੱਲ ਗੱਲਬਾਤ ਕਰਾਂਗੇ। ਕੱਲ ਵੀ ਆਪਾਂ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਪੰਜਾਬ ਦੇ ਕਈ ਸਾਬਕਾ ਮੰਤਰੀਆਂ ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਤੇ ਹੁਣ ਕਿੱਕੀ ਢਿੱਲੋਂ ਦੇ ਨਿਰਮਾਣ ਅਧੀਨ ਫਾਰਮ ਹਾਊਸ ਤੇ ਛਾਪਾ ਵੱਜਿਆ ਤੇ ਇਸੇ ਤਰ੍ਹਾਂ ਜਿਹੜਾ ਮਨਪ੍ਰੀਤ ਬਾਦਲ ਤੇ ਸਿੰਗਲਾ ਦੇ ਦਰਮਿਆਨ ਖਿੱਚੋਤਾਣ ਵਧਣ ਦੇ ਅਸਾਰ ਵੱਧ ਚੁੱਕੇ ਆ, ਕਿਉਂਕਿ ਦੋਨੇ ਭਾਜਪਾ ਦੇ ਵਿੱਚ ਨੇ। ਤੇ ਇਹਦੇ ਨਾਲ ਕਈ ਹੋਰ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ। ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ। ਹੁਣ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਸਾਬਕਾ ਮੰਤਰੀਆਂ ਤੋਂ ਬਾਅਦ ਸਾਬਕਾ ਵਿਧਾਇਕਾਂ ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਦੇ ਮਾਣਕਪੁਰ ਸ਼ਰੀਫ ਨੇੜਲੇ ਫਾਰਮ ਦੀ ਵਿਲਾ ਦੇ ਵਿੱਚ ਛਾਪਾ ਮਾਰਿਆ। ਇਸ ਮੌਕੇ ਵਿਜੀਲੈਂਸ ਦੀ ਤਕਨੀਕੀ ਟੀਮ ਨੇ ਕਿੱਕੀ ਢਿੱਲੋਂ ਦੇ ਨਿਰਮਾਣ ਅਧੀਨ ਆਲੀਸ਼ਾਨ ਫਾਰਮ ਹਾਊਸ ਦੀ ਪਮੈਸ਼ ਕੀਤੀ। ਉਸ ਤੋਂ ਬਾਅਦ ਬਣ ਰਹੀ ਇਮਾਰਤ ਦਾ ਜਾਇਜ਼ਾ ਵੀ ਲਿਆ। ਪਤਾ ਲੱਗਿਆ ਕਿ ਵਿਜੀਲੈਂਸ ਦੀ ਅੱਧਾ ਦਰਜਨ ਤੋਂ ਵੱਧ ਮੈਂਬਰਾਂ ਦੀ ਟੀਮ ਦੁਪਹਿਰ ਸਮੇਂ ਸਾਬਕਾ ਕਾਂਗਰਸੀ ਵਿਧਾਇਕ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ਤੇ ਪੁੱਜੀ ਤੇ ਟੀਮ ਨੇ ਕਈ ਘੰਟੇ ਜਾਂਚ ਕੀਤੀ। ਵਿਜੀਲੈਂਸ ਨੇ ਇਸ ਫਾਰਮ ਹਾਊਸ ਦੇ ਕਾਗਜ਼ ਪੱਤਰ ਵੀ ਵਾਚੇ। ਵਿਜੀਲੈਂਸ ਦਾ ਮੰਨਣਾ ਇਹ ਹੈ ਕਿ ਕਿੱਕੀ ਢਿੱਲੋਂ ਵੱਲੋਂ ਫਾਰਮ ਹਾਊਸ ਬਣਾਉਣ ਦੇ ਲਈ ਕਾਫੀ ਮਹਿੰਗੇ ਸਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਦੱਸਣਾ ਬਣਦਾ ਹੈ ਕਿ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਹੀ ਕਿੱਕੀ ਢਿੱਲੋਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸੰਬੰਧੀ ਨੋਟਿਸ ਜਾਰੀ ਕੀਤਾ ਸੀ। ਨੋਟਿਸ ਬਾਅਦ ਕਿੱਕੀ ਢਿੱਲੋਂ ਨੇ ਵਿਜੀਲੈਂਸ ਦਫ਼ਤਰ ਜਾ ਕੇ ਸਵਾਲਾਂ ਦੇ ਜਵਾਬ ਦਿੱਤੇ ਸਨ। ਇੱਥੇ ਇਹ ਵੀ ਜ਼ਿਕਰ ਕਰਦੇ ਚੱਲੀਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਦਾ ਐਲਾਨ ਕੀਤਾ ਹੋਇਆ ਹੈ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 11 ਮਹੀਨਿਆਂ ਦੇ ਕਾਰਜਕਾਲ ਦੇ ਦੌਰਾਨ ਜਿੱਥੇ ਕਈ ਸਾਬਕਾ ਮੰਤਰੀਆਂ ਦੇ ਖਿਲਾਫ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ, ਉੱਥੇ ਇਹਦੇ ਆਪ ਦੇ 3 ਵਿਧਾਇਕਾਂ ਜਿਨ੍ਹਾਂ 'ਚ 2 ਮੰਤਰੀ ਨੇ ਉਹਨਾਂ ਤੇ ਵੀ ਕਾਰਵਾਈ ਹੋਈ ਹੈ। ਸੋ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗਿਆ ਕਿ ਕਈ ਹੋਰ ਵਿਧਾਇਕਾਂ ਤੇ ਵੀ ਹੱਥ ਪਾਇਆ ਜਾ ਸਕਦਾ ਹੈ। ਸੋ ਆਪਾਂ ਚਰਚਾ ਲੰਘੇ ਦਿਨੀ ਕੀਤੀ ਸੀਗੀ ਕਿ ਕਿਵੇਂ ਪੰਜਾਬ ਦੇ ਜਿਹੜੇ ਸਾਬਕਾ ਸਰਕਾਰ ਹੈ ਜਿਹੜੀ ਕਾਂਗਰਸ ਦੀ, ਉਹਦੇ ਮੰਤਰੀ ਤੇ ਐਮਐਲਏ ਫਸ ਸਕਦੇ ਨੇ, ਤਾਂ ਹੁਣ ਉਹਨਾਂ ਦੀ ਲਗਾਤਾਰ ਵਾਰੀ ਆ ਰਹੀ ਹੈ। ਕਈਆਂ ਦੇ ਬਾਰੇ ਤਾਂ ਇਹ ਵੀ ਸੁਣਨ ਦੇ ਵਿੱਚ ਮਿਲਿਆ ਕਿ ਜਿਹੜਾ ਕੋਠੀਆਂ ਦੇ ਵਿੱਚ ਸਮਾਨ ਲੱਗ ਰਿਹਾ, ਜਿਹੜਾ ਇਹਨਾਂ ਦੇ ਆਲੀਸ਼ਾਨ ਬੰਗਲਿਆਂ ਦੇ ਵਿੱਚ ਸਮਾਨ ਲੱਗ ਰਿਹਾ, ਤੇ ਜਿਹੜਾ ਇੱਕ ਡੋਰ ਲੋਕਰ ਹੁੰਦਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਟਿਚਕਨੀ ਵੀ ਕਹਿ ਦਿੰਦੇ ਹਾਂ ਜਾਂ ਛੋਟੀ ਜਿਹੀ ਕੁੰਡੀ, ਉਹ ਕਈ ਹਜ਼ਾਰਾਂ ਦੀ ਹੈ। ਤੇ ਜੇਕਰ ਤੁਸੀਂ ਉਹ ਛੋਟੀ ਜਿਹੀ ਕੁੰਡੀ ਜਿਹੜੀ ਡੋਰ ਨੂੰ ਲੌਕ ਕਰਦੀ ਹੈ, ਜੇਕਰ ਉਹ ਹਜ਼ਾਰਾਂ ਦੀ ਹੈ, ਤੇ ਜਿਹੜੇ ਡੋਰ ਲੱਗੇ ਹੋਣਗੇ, ਜਿਹੜੀਆਂ ਖਿੜਕੀਆਂ ਹੋਣਗੀਆਂ, ਪੱਲੇ ਜਿਹਨੂੰ ਪੰਜਾਬੀ ਭਾਸ਼ਾ 'ਚ ਆਪਾਂ ਕਹਿ ਦਿੰਦੇ ਹਾਂ, ਉਹ ਕਿੰਨੇ ਦੇ ਹੋਣਗੇ? ਤੇ ਜਿਹੜੇ ਕਮਰੇ ਹੋਣਗੇ ਉਹਨਾਂ ਦੇ ਅੰਦਰ ਕੀ ਕੁਛ ਲੱਗਿਆ ਹੋਊਗਾ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜਿਹੜੀਆਂ ਇਹਨਾਂ ਦੇ ਸੈਨੇਟਰੀ ਦੇ ਵਿੱਚ ਜਿਹੜੀਆਂ ਟੂਟੀਆਂ ਲੱਗਦੀਆਂ ਨਾ, ਉਹ ਟੂਟੀਆਂ 100 ਵਾਲੀਆਂ ਨਹੀਂ ਲੱਗਦੀਆਂ, ਉਹ ਕਈ ਹਜ਼ਾਰਾਂ ਦੀਆਂ ਲੱਗਦੀਆਂ, ਕਈਆਂ ਦੇ ਤਾਂ ਲੱਖਾਂ ਦੀਆਂ ਲੱਗਦੀਆਂ। ਸੈਨੇਟਰੀ ਦਾ ਸਮਾਨ ਆਮ ਨਹੀਂ ਲੱਗਦਾ, ਇੰਪੋਰਟਡ ਲੱਗਦਾ। ਤੇ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਜਿਹੜਾ ਇੰਟੀਰੀਅਰ ਹੈ, ਜਿਹੜਾ ਘਰ ਦਾ ਜਾਂ ਕਿਚਨ ਦਾ ਜਾਂ ਹੋਰ ਜਿੱਥੇ ਕਿਤੇ ਵੀ ਇੰਟੀਰੀਅਰ ਵਰਤਿਆ ਜਾਂਦਾ ਲਿਵਿੰਗ ਰੂਮਾਂ ਦੇ ਵਿੱਚ, ਉਹ ਇਹ ਨਹੀਂ ਹੈ ਕਿ ਉੱਥੋਂ ਸੱਦ ਲਏ 4 ਮਿਸਤਰੀ, 4 ਕਾਰੀਗਰ ਜਾਂ ਕਿਸੇ ਨੂੰ ਠੇਕਾ ਦੇ ਦਿੱਤਾ। ਨਹੀਂ, ਇੰਟੀਰੀਅਰ ਡਿਜ਼ਾਇਨ ਕੀਤਾ ਜਾਂਦਾ ਹੈ। ਉਹ ਬਕਾਇਦਾ ਫਰਮ ਕੋਈ ਹਾਇਰ ਕੀਤੀ ਜਾਂਦੀ ਹੈ ਕਿ ਤੁਸੀਂ ਸਾਡੇ ਬੰਗਲੇ ਦਾ ਇੰਟੀਰੀਅਰ ਡਿਜ਼ਾਇਨ ਕਰਨਾ ਹੈ, ਤੇ ਫਰਮ ਨੂੰ ਇਕੱਲੇ ਡਿਜ਼ਾਇਨਾਂ ਦੇ ਹੀ ਲੱਖਾਂ ਰੁਪਏ ਮਿਲਦੇ ਆ, ਤੇ ਫਿਰ ਜਿਹੜਾ ਉਹਦੇ 'ਤੇ ਸਮਾਨ ਲੱਗਦਾ ਇਸੇ ਕਰਕੇ ਲੱਗਦਾ। ਇਸੇ ਕਰਕੇ ਵਿਜੀਲੈਂਸ ਨੇ ਹੁਣ ਜਿਹੜੀ ਮਹਿੰਗੇ ਸਮਾਨ ਦੀ ਪਮੈਸ਼ ਕੀਤੀ ਹੈ। ਵਿਜੀਲੈਂਸ ਦਾ ਮੰਨਣਾ ਇਹ ਹੈ ਕਿ ਜਦੋਂ ਮਾਤੜ ਕੋਈ ਜ਼ਿਮੀਂਦਾਰ, ਕੋਈ ਹੋਰ ਵਪਾਰੀ ਕੋਠੀ ਪਾਉਂਦਾ ਹੈ, ਤਾਂ ਉਹ 30-40 ਲੱਖ ਰੁਪਈਆ ਲਾ ਕੇ ਤੇ ਉਹਦੀ ਬੱਸ ਹੋ ਜਾਂਦੀ ਹੈ, ਤੇ ਉਹ ਵਿਚਾਰਾ ਸਰਦਾ ਪੁੱਜਦਾ ਜੀ ਸਾਰਾ ਕੁਛ ਕਰਦਾ ਹੈ, ਮਤਲਬ ਜਿੰਨਾ ਕੁ ਉਹਨੂੰ ਲੱਗਦਾ ਕਿ ਆ ਮੇਰੇ ਪਹੁੰਚ ਦੇ ਵਿੱਚ ਹੈ। ਪਰ ਉਹ ਕਹਿੰਦੇ ਕਿ ਜਿੱਥੇ ਸੈਨੇਟਰੀ ਦਾ ਸਮਾਨ ਤੇ ਜਿੱਥੇ ਇੰਟੀਰੀਅਰ ਫਰਮਾਂ ਹਾਇਰ ਕਰਕੇ ਡਿਜ਼ਾਇਨ ਕੀਤੇ ਜਾ ਰਹੇ ਆ, ਉੱਥੇ ਫਿਰ ਹੈ ਤਾਂ ਕੁਛ ਗੜਬੜ। ਕਈ ਕਰੋੜਾਂ ਰੁਪਏ ਦੀ ਗੱਲ ਨਿਕਲ ਕੇ ਆ ਰਹੀ ਹੈ ਕਿ ਇੱਕ ਫਾਰਮ ਹਾਊਸ ਤੇ ਕਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਨੇ। ਔਰ ਇਕੱਲਾ ਇਹ ਨਹੀਂ ਗਾ ਤੁਸੀਂ ਸਮਝੋ ਕਿ ਸ਼ਾਇਦ ਇਹ ਫਾਰਮ ਹਾਊਸ ਜਿਹੜੇ ਨੇ ਇਹ ਬਸ ਇੱਕ ਆਲੀਸ਼ਾਨ ਬਿਲਡਿੰਗ ਆ। ਨਹੀਂ, ਇਹਨਾਂ ਦੇ ਵਿੱਚ ਗਾਰਡਨਿੰਗ ਲਈ ਅਲੱਗ ਥਾਂ, ਪਾਰਕਿੰਗ ਦੇ ਲਈ ਅਲੱਗ ਥਾਂ, ਜਿਹੜੀ ਗਾਰਡਨਿੰਗ ਕਰਨੀ ਉਹਦੇ ਵਿੱਚ ਬੂਟੇ ਜਿਹੜੇ ਆ ਉਹ ਕਿੱਥੋਂ ਮੰਗਵਾਉਣੇ, ਕਿਵੇਂ, ਤੇ ਇੱਕ ਬਕਾਇਦਾ ਡਿਜ਼ਾਇਨਿੰਗ ਹੁੰਦੀ ਹੈ ਕਿ ਇੱਥੋਂ ਵਿਊ ਇੱਦਾਂ ਬਣੂਗਾ। ਜੇ ਆਪਾਂ ਆਪਣੀ ਐਂਟਰੀ ਡੋਰ ਤੇ ਬੈਠੇ ਹੋਈਏ ਤਾਂ ਆਹ ਵਿਊ ਚਾਹੀਦਾ। ਜੇ ਆਪਾਂ ਘਰ ਦੀ ਖਿੜਕੀ ਉੱਪਰਲੀ ਮੰਜ਼ਿਲ ਤੇ ਖੜੇ ਹੋਏਗੀ ਤਾਂ ਆਹ ਵਿਊ ਚਾਹੀਦਾ। ਜੇ ਲਿਵਿੰਗ ਰੂਮ 'ਚ ਖੜੇ ਹੋਵਾਂਗੇ ਤਾਂ ਆਹ ਵਿਊ ਚਾਹੀਦਾ। ਸੋ ਵਿਊਜ਼ ਦੇ ਮੁਤਾਬਕ ਡਿਜ਼ਾਇਨਿੰਗ ਹੁੰਦੀ ਹੈ, ਛੋਟਾ-ਮੋਟਾ ਕੰਮ ਨਹੀਂ ਹੈ। ਐਵੇਂ ਨਹੀਂ ਵਿਜੀਲੈਂਸ ਜਾ ਵੜਦੀ ਕਿਸੇ ਦੇ ਕੋਠੀ, ਬੰਗਲੇ, ਵਿਲੇ ਦੇ ਵਿੱਚ ਕਿ ਬਈ ਪਮੈਸ਼ ਕਰਨੀ ਹੈ। ਸੋ ਦੇਖਦੇ ਹਾਂ ਨਿਕਲ ਕੇ ਕੀ ਆਉਂਦਾ, ਪਰ ਇੰਨਾ ਜ਼ਰੂਰ ਹੈ ਕਿ ਕਈ ਸਾਬਕਾ ਵਿਧਾਇਕ ਜਿਹੜੇ ਆ ਉਹ ਇਸ ਵੇਲੇ ਬਾਹਰ ਅੰਦਰ ਭੱਜਣ ਦੀਆਂ ਤਿਆਰੀਆਂ ਕਰ ਰਹੇ ਆ। ਉਹਨਾਂ ਨੂੰ ਪਤਾ ਕਿ ਸਾਡੀ ਵਾਰੀ ਆ ਜਾਣੀ ਆ। ਲੰਘੇ ਦਿਨੀਂ ਆਪਾਂ ਇੱਕ ਖਬਰ ਦੀ ਚਰਚਾ ਕੀਤੀ ਸੀ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਕੁੱਟਮਾਰ ਹੋਈ ਹੈ ਕਾਂਗਰਸੀ ਆਗੂ ਦੀ, ਤੇ ਇਸ ਮਾਮਲੇ ਦੇ ਵਿੱਚ ਹੁਣ 2 ਜਣਿਆਂ ਨੂੰ ਪੁਲਿਸ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਦੇ ਵਿੱਚ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਢੀਂਡਸਾ, ਜਿਹੜਾ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਕਮਾਲੀ ਦਾ ਰਹਿਣ ਵਾਲਾ ਹੈ,
ਉਹਦੇ ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਦੇ ਵਿੱਚ 8 ਮਾਮਲੇ ਦਰਜ ਹੈ ਤੇ ਉਧਰ ਮੰਗਤ ਰਾਏ ਬਾਂਸਲ ਜਿਹੜੇ ਕਿ ਸਾਬਕਾ ਵਿਧਾਇਕ ਨੇ, ਉਹਨਾਂ ਨੇ ਕਿਹਾ ਹੈ ਕਿ ਵਾਰਦਾਤ ਨੂੰ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਕਸੂਰਵਾਰ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਨੇ। ਤੇ ਦੱਸਦੇ ਚੱਲੀਏ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਦਫ਼ਤਰ ਦੇ ਵਿੱਚ ਕੁੱਟਮਾਰ ਕਰਦਿਆਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਤੇ ਕਾਂਗਰਸ ਦਾ ਹੀ ਇੱਕ ਹੋਰ ਆਗੂ ਤੁਹਾਨੂੰ ਯਾਦ ਹੋਣਾ ਮੇਜਰ ਸਿੰਘ ਧਾਲੀਵਾਲ, ਜਿਨ੍ਹਾਂ ਦਾ ਜਿਹੜੇ ਕਿ ਕਾਂਗਰਸ ਸਰਕਾਰ ਸਮੇਂ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਰਹੇ ਆ, ਉਹਨਾਂ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ। ਤੇ 11 ਵਜੇ ਜਿਹੜੀ ਮੈਰਿਜ ਪੈਲਸ ਹੈ, ਇਹਨਾਂ ਦਾ ਆਪਦਾ ਹੀ ਪਿੰਡ ਸੰਗਵਾਂ ਦੇ ਵਿੱਚ, ਉੱਥੇ ਪੈਲਸ ਦੇ ਵਿੱਚ ਰਹਿਣ ਵਾਲੀ ਔਰਤ ਨੇ ਉਹਨਾਂ ਦੇ ਉੱਤੇ ਗੋਲੀ ਮਾਰ ਦਿੱਤੀ ਸੀ। ਸੋ ਇਹ 2 ਕਾਂਗਰਸੀ ਆਗੂ ਲੰਘੇ ਹਫ਼ਤੇ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੇ, ਇੱਕ ਤੇ ਗੋਲੀਆਂ ਚੱਲੀਆਂ ਤੇ ਇੱਕ ਦੀ ਕੁੱਟਮਾਰ ਹੋਈ ਸੀ। ਰੁੱਖ ਕਰੀਏ ਬਠਿੰਡੇ ਦੀ ਸਿਆਸਤ ਦਾ। ਬਠਿੰਡੇ ਦੇ ਵਿੱਚ ਹੁਣ ਮਨਪ੍ਰੀਤ ਬਾਦਲ ਤੇ ਸਰੂਪ ਚੰਦ ਸਿੰਗਲਾ ਆਮੋ ਸਾਹਮਣੇ ਨੇ ਤੇ ਪਹਿਲਾਂ ਵੀ ਸਰੂਪ ਚੰਦ ਸਿੰਗਲਾ ਨੇ ਜਦੋਂ 2022 ਦਾ ਇਲੈਕਸ਼ਨ ਸੀਗਾ, ਉਦੋਂ ਦੋਸ਼ ਲਾਏ ਸੀ ਕਿ ਬਾਦਲ ਜਿਹੜੇ ਨੇ ਚਾਚੇ ਤਾਏ ਦੇ ਪੁੱਤ, ਯਾਨੀ ਕਿ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਚਾਚੇ ਤਾਏ ਦੇ ਪੁੱਤ ਅੰਦਰੋਂ ਇੱਕ ਹੀ ਆ ਤੇ ਅਕਾਲੀਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਮਨਪ੍ਰੀਤ ਬਾਦਲ ਨੂੰ ਵੋਟਾਂ ਪਾਓ। ਪਰ ਮਨਪ੍ਰੀਤ ਬਾਦਲ ਉਹ ਚੋਣ ਹਾਰ ਗਏ ਕਿਉਂਕਿ ਉੱਥੋਂ ਹੁਣ ਜਗਰੂਪ ਗਿੱਲ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ। ਜਗਰੂਪ ਗਿੱਲ ਜਿਹੜੇ ਨੇ ਉਹਨਾਂ ਦੀ ਕਹਾਣੀ ਬੜੀ ਰੌਚਕ ਹੈ। ਉਹ ਕਾਂਗਰਸ ਦੇ ਵਿੱਚ ਸੀਗੇ ਤੇ ਜਦੋਂ ਮਨਪ੍ਰੀਤ ਬਾਦਲ ਨੇ ਮੇਅਰ ਬਣਾਉਣ, ਕਿਉਂਕਿ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਸੀ, ਬੰਦਾ ਪਿੰਡ ਦਾ ਮੈਂਬਰ ਮਾਨ ਨਹੀਂ ਹੁੰਦਾ, ਤੇ ਉਹ ਮਨਪ੍ਰੀਤ ਬਾਦਲ ਉਹਨਾਂ ਨੂੰ ਕਹਿੰਦੇ ਗਿੱਲ ਸਾਹਿਬ ਤੁਸੀਂ ਵੇਟ ਕਰੋ ਤੇ ਆਪਾਂ ਕਿਸੇ ਹੋਰ ਨੂੰ ਬਣਾ ਦਿੰਦੇ। ਗਿੱਲ ਸਾਹਿਬ ਕਹਿੰਦੇ ਵੀ ਹੁਣ ਬਹੁਤ ਹੋ ਗਿਆ, ਕਾਂਗਰਸ ਲਈ ਦਰੀਆਂ ਤੱਪੜ ਵਿਛਾਏ ਹੈ ਤੇ ਬਸ ਹੁਣ ਸਬਰ ਦਾ ਜਿਹੜਾ ਘੜਾ ਉਹ ਭਰ ਚੁੱਕਿਆ, ਹੁਣ ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ। ਤੇ ਗਿੱਲ ਸਾਹਿਬ ਨੇ ਫੋਨ ਕਰ ਲਿਆ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਨੂੰ ਉੱਥੇ ਕੋਈ ਧੜੱਲੇਦਾਰ ਲੀਡਰ ਚਾਹੀਦਾ ਹੀ ਸੀਗਾ। ਲੀਡਰ ਤਾਂ ਖੈਰ ਹੋਰ ਵੀ ਹੋਣੇ, ਇਹਦੇ 'ਚ ਕੋਈ ਦੋ ਰਾਏ ਨਹੀਂ, ਇਹ ਨਹੀਂ ਗੱਲ ਕਿ ਬਠਿੰਡਾ ਖਾਲੀ ਪਿਆ ਸੀ। ਪਰ ਜਗਰੂਪ ਸਿੰਘ ਗਿੱਲ ਨੂੰ ਜੀ ਆਇਆਂ ਕਿ ਆਮ ਆਦਮੀ ਪਾਰਟੀ ਨੇ ਤੇ ਟਿਕਟ ਦੇਤੀ ਜਗਰੂਪ ਗਿੱਲ ਨੂੰ। ਉਸੇ ਜਗਰੂਪ ਗਿੱਲ, ਜਿਹੜੇ ਜਗਰੂਪ ਗਿੱਲ ਨੂੰ ਮਨਪ੍ਰੀਤ ਬਾਦਲ ਨੇ ਮੇਅਰ ਨਹੀਂ ਸੀ ਬਣਨ ਦਿੱਤਾ ਜਾਂ ਬਣਾਇਆ, ਕਿਉਂਕਿ ਬਣਾਉਣਾ ਹੈ ਫੈਸਲਾ ਉਹਨਾਂ ਦੇ ਹੱਥ 'ਚ ਸੀ, ਉਸੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਨੂੰ 50,000 ਵੋਟ ਤੇ ਹਰਾਤਾ। ਇਹ ਆ ਸਮਾਂ। ਬੰਦਾ ਜਦੋਂ ਕਿਸੇ ਅਹੁਦੇ ਤੇ ਬੈਠਾ ਹੁੰਦਾ ਨਾ, ਬੰਦੇ ਨੂੰ ਲੱਗਦਾ ਖਣੀ ਮੈਂ ਹੀ ਹੈ, ਪਰ ਬੰਦਾ ਇਹ ਭੁੱਲ ਜਾਂਦਾ ਕਿ ਮੇਰੇ ਤੋਂ ਪਹਿਲਾਂ ਬਥੇਰੇ ਆਏ ਆ ਤੇ ਮੇਰੇ ਤੋਂ ਬਾਅਦ ਚ ਬਥੇਰਿਆਂ ਨੇ ਆਉਣਾ। ਸੋ ਉਹੀ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਨੂੰ ਹਰਾ ਕੇ ਰੱਖ ਦਿੱਤਾ। ਜਿਹੜੇ ਜਗਰੂਪ ਗਿੱਲ ਨੂੰ ਮੇਅਰ ਦੀ ਕੁਰਸੀ ਤੇ ਨਹੀਂ ਬੈਠਣ ਦਿੱਤਾ, ਉਹ ਜਗਰੂਪ ਗਿੱਲ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਿਆ। ਇਹ ਸਮਾਂ ਹੈ। ਸੋ ਉਸ ਤੋਂ ਬਾਅਦ ਫਿਰ ਸਰੂਪ ਚੰਦ ਸਿੰਗਲਾ ਨੇ ਚੰਗੇ ਇਲਜ਼ਾਮ ਲਾਏ ਸੀ। ਕਾਫੀ ਚਰਚਾ ਰਹੀ ਸੀ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਇਹ ਵੋਟਾਂ ਪੈ ਰਹੀਆਂ ਸੀ ਵਿਧਾਨ ਸਭਾ ਦੀਆਂ। ਰਾਜਨੀਤੀ ਦੇ ਵਿੱਚ ਦੋਸਤੀ ਜਾਂ ਦੁਸ਼ਮਣੀ ਦੇ ਸਥਾਈ ਨਾ ਹੋਣ ਦੀ ਗੱਲ ਆਮ ਆ, ਪਰ ਬਠਿੰਡਾ ਦੀ ਸਿਆਸਤ ਦਾ ਮੌਜੂਦਾ ਦੌਰ ਇਹਦੇ ਉਲਟ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸੀ ਟਿਕਟ ਤੇ ਜਿੱਤ ਕੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਅਤੇ ਇਸੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤਰਫੋਂ ਪਹਿਲਾਂ ਸੰਸਦੀ ਸਕੱਤਰ ਰਹਿ ਚੁੱਕੇ ਸਰੂਪ ਚੰਦ ਸਿੰਗਲਾ ਇਹਦੀ ਮਿਸਾਲ ਨੇ। ਕੁਝ ਅਰਸਾ ਪਹਿਲਾਂ ਦੋਵੇਂ ਆਗੂ ਭਾਜਪਾ ਦੇ ਬੇੜੇ ਦੇ ਵਿੱਚ ਸਵਾਰ ਹੋ ਚੁੱਕੇ ਆ, ਪਰ ਦਿਲਾਂ ਦੀਆਂ ਦੂਰੀਆਂ ਹਾਲੇ ਵੀ ਉਵੇਂ ਕਾਇਮ ਨੇ। ਲੰਘੇ ਦਿਨੀ ਜੈਜੀਤ ਜੌਲ ਦੇ ਬਿਆਨ ਪਿੱਛੋਂ ਹਲਕੇ ਦੇ ਵਿੱਚ ਭਾਜਪਾ ਦੀ ਸਿਆਸਤ ਬਾਰੇ ਕਿਆਫਿਆਂ ਦਾ ਦੌਰ ਭਖਿਆ ਹੋਇਆ। ਪੰਜਾਬ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਸਮੇਂ ਦੋਵਾਂ ਦਾ ਸਿਆਸੀ ਵਿਰੋਧ ਸਿਖਰਾਂ ਤੇ ਸੀ। ਦੋਵਾਂ ਨੇ ਗੰਭੀਰ ਇਲਜ਼ਾਮਾਂ ਦੇ ਬਲਬੂਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਕੋਈ ਕਸਰ ਨਾ ਛੱਡੀ। ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੋਵੇਂ ਹੀ ਆਗੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਚਿੱਤ ਹੋ ਗਏ ਤੇ ਦਿਲਚਸਪ ਗੱਲ ਇਹ ਰਹੀ ਕਿ ਦੋਵਾਂ ਨੇ ਆਪਣਿਆਂ ਨੂੰ ਹੀ ਬੇੜੀਆਂ 'ਚ ਵੱਟੇ ਪਾਉਣ ਦਾ ਦੋਸ਼ੀ ਗਰਦਾਨਿਆ। ਮਨਪ੍ਰੀਤ ਖੇਮੇ ਨੇ ਰਾਜਾ ਵੜਿੰਗ ਤੇ ਸਿੰਗਲਾ ਨੇ ਬਾਦਲਾਂ ਤੇ ਮਨਪ੍ਰੀਤ ਦੀ ਮਦਦ ਕਰਨ ਦੀ ਗੱਲ ਕਹੀ। ਵਕਤ ਦੇ ਗੇੜ ਨੇ ਦੋਵਾਂ ਆਗੂਆਂ ਨੂੰ ਆਪਣੀ ਪਾਰਟੀਆਂ ਨੂੰ ਬਾਏ-ਬਾਏ ਅਖਵਾ ਦਿੱਤਾ ਤੇ ਭਾਜਪਾ ਦੇ ਕੁਣਬੇ ਦੇ ਵਿੱਚ ਸ਼ਮੂਲੀਅਤ ਕਰਵਾ ਦਿੱਤੀ। ਨਵੀਂ ਪਾਰਟੀ ਨੇ ਸਿੰਗਲਾ ਨੂੰ ਜ਼ਿਲ੍ਹੇ ਦੀ ਪ੍ਰਧਾਨਗੀ ਦਿੱਤੀ ਤੇ ਮਨਪ੍ਰੀਤ ਬਾਦਲ ਨੂੰ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ। ਸਿਆਸੀ ਮਾਹਰਾਂ ਦੇ ਪਹਿਲਾਂ ਕਿਆਫੇ ਸਨ ਕਿ ਮਨਪ੍ਰੀਤ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ, ਪਰ 2 ਦਿਨ ਪਹਿਲਾਂ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਚੌਲ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਤੇ ਸਪਸ਼ਟ ਕਰ ਦਿੱਤਾ ਕਿ ਮਨਪ੍ਰੀਤ ਬਾਦਲ ਬਠਿੰਡਾ ਛੱਡ ਕੇ ਕਿਤੇ ਨਹੀਂ ਜਾਣਗੇ। ਰੌਚਕ ਪਹਿਲੂ ਇਹ ਵੀ ਹੈ ਕਿ ਸਰੂਪ ਚੰਦ ਸਿੰਗਲਾ ਜਿਹੜੇ ਕਿ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਰਹਿ ਚੁੱਕੇ ਹੈ, ਉਹ ਵੀ ਇਸ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਪ੍ਰਬਲ ਦਾਅਵੇਦਾਰ ਜਿਹੜੇ ਆ ਉਹ ਮੰਨੇ ਜਾਂਦੇ ਆ। ਤੇ ਨਾਲ ਗੱਲ ਇਹ ਵੀ ਹੈ ਕਿ ਜੌਲ ਦੇ ਬਿਆਨ ਤੋਂ ਬਾਅਦ ਸਿਆਸੀ ਮਾਹਰਾਂ ਦੀਆਂ ਅਟਕਲਾਂ ਇਹ ਨੇ ਕਿ ਮਨਪ੍ਰੀਤ ਬਾਦਲ ਵੀ ਇਸੇ ਹਲਕੇ ਤੋਂ ਚੋਣ ਲੜਨ ਨੂੰ ਤਰਜੀਹ ਦੇਣਗੇ। ਸੰਭਾਵਿਤ ਸਥਿਤੀ ਦੇ ਮੱਦੇਨਜ਼ਰ ਪਹਿਲਾਂ ਆਪਸੀ ਦੂਰੀ ਬਣਾਈ ਬੈਠੇ ਸਰੂਪ ਸਿੰਗਲਾ ਅਤੇ ਮਨਪ੍ਰੀਤ ਬਾਦਲ ਦੇ ਦਰਮਿਆਨ
ਖਿੱਚੋਤਾਣ ਤਿੱਖੀ ਹੋਣ ਦੀ ਸੰਭਾਵਨਾ ਹੈ ਤੇ ਇਸ ਦਾ ਲਾਭ ਵਿਰੋਧੀ ਪਾਰਟੀਆਂ ਨੂੰ ਹੋ ਸਕਦਾ ਹੈ। ਮਨਪ੍ਰੀਤ ਬਾਦਲ ਨੂੰ ਦੂਜੇ ਪਾਸਿਓਂ ਰਾਜੇ ਵੜਿੰਗ ਤੋਂ ਵੀ ਟੱਕਰ ਮਿਲ ਰਹੀ ਹੈ, ਕਿਉਂਕਿ ਰਾਜੇ ਵੜਿੰਗ ਨੇ ਵੀ ਮੇਅਰ ਦੇ ਮਸਲੇ ਦੇ ਵਿੱਚ ਆਪਣੀ ਸਾਥੀਆਂ ਨੂੰ, ਜਿਹੜੇ ਐਮਸੀ ਜਿੱਤੇ ਆ, ਉਹਨਾਂ ਨੂੰ ਤਕੜੇ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਹੁਣ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਬਠਿੰਡੇ ਸ਼ਹਿਰੀ ਦੇ ਵਿੱਚੋਂ ਹੀ ਆਪਣੀ ਜਿਹੜੀ ਅਗਲੀ ਸਿਆਸੀ ਪਾਰੀ ਆ ਉਹਦਾ ਜਿਹੜਾ ਰਾਹ ਕਹਿ ਲਓ ਜਾਂ ਉਹਦੀ ਜਿਹੜੀ ਥਾਂ ਸਪੇਸ ਆ ਉਹ ਲੱਭ ਰਹੇ ਨੇ ਤੇ ਥਾਂ ਬਣਾਉਣ ਦਾ ਪੂਰਾ ਯਤਨ ਕੀਤਾ ਜਾ ਰਿਹਾ। ਪਰ ਵੇਖਣਾ ਇਹ ਹੋਊਗਾ ਕਿ ਸਰੂਪ ਚੰਦ ਸਿੰਗਲਾ, ਜਿਹੜੇ ਕਿ ਪਿੱਛੇ ਹਟਣ ਵਾਲੇ ਨਹੀਂ ਹੈ, ਜਿਹੜਾ ਬੰਦਾ ਇਹ ਗੱਲ ਕਹਿ ਸਕਦਾ ਹੈ, ਆਪਣੇ ਆਮ ਹੀ ਇਹ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਕਿ ਬਾਦਲ ਪਰਿਵਾਰ ਦੇ ਵਿਰੁੱਧ ਜਦੋਂ ਕੋਈ ਬੋਲਦਾ ਤਾਂ ਬੜਾ ਸੰਕੋਚ ਕੇ ਜੇ ਬੋਲਦੇ ਆ ਵਿਰੋਧੀਆਂ ਦੇ ਲੀਡਰ ਵੀ। ਪਰ ਸਰੂਪ ਚੰਦ ਸਿੰਗਲਾ ਨੇ ਇਹ ਗੱਲ ਧੜੱਲੇ ਦੇ ਨਾਲ ਕਹੀ ਸੀ ਕਿ ਬਾਦਲ ਪਿਓ ਜਿਹੜੇ ਚਾਚੇ ਤਾਏ ਦੇ ਪੁੱਤ ਨੇ ਇਹ ਰਲੇ ਹੋਏ ਆ। ਸੋ ਇਹ ਗੱਲ ਕਹਿਣੀ ਇਹ ਬੜੀ ਦਲੇਰੀ ਦਾ ਕੰਮ ਸੀਗਾ। ਪਰ ਸਰੂਪ ਚੰਦ ਸਿੰਗਲਾ ਹੁਣ ਭਾਜਪਾ ਦੇ ਵਿੱਚ ਹੈ ਤੇ ਉਧਰੋਂ ਮਨਪ੍ਰੀਤ ਬਾਦਲ ਵੀ ਭਾਜਪਾ ਦੇ ਵਿੱਚ ਹੈ। ਸਮੇਂ ਦੇ ਗੇੜ ਨੇ ਦੋਨਾਂ ਨੂੰ ਇਕੱਠਿਆਂ ਦਾ ਕਰ ਦਿੱਤਾ, ਪਰ ਦਿਲ ਇਕੱਠੇ ਕਰਨੇ ਸਿਆਸਤ ਦੇ ਵਿੱਚ ਬੜੇ ਔਖੇ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।